ਉਹ ਮਾਸਟਰਾ ਯਾਰ ਕੋਈ ਕਹਿੰਦਾ ਈਰਾਨ ਜਿੱਤੀ ਜਾਂਦਾ, ਕੋਈ ਕਹਿੰਦਾ ਇਜ਼ਰਾਈਲ ਜਿੱਤੀ ਜਾਂਦਾ, ਕੋਈ ਕਹਿੰਦਾ ਯਾਰ ਟਰੰਪ ਜਿੱਤੀ ਜਾਂਦਾ। ਇਹ ਲੜਾਈ ਦੇ ਵਿੱਚ ਇਸ ਵੇਲੇ ਜਿੱਤ ਕੌਣ ਰਿਹਾ? ਤਾਂ ਵੱਖ-ਵੱਖ ਦੇਸ਼ਾਂ ਦੀਆਂ ਖਬਰਾਂ ਜਿਹੜੀਆਂ ਆ ਉਹ ਆਪਣੇ ਆਪਣੇ ਹਿਸਾਬ ਨਾਲ ਨਿਊਜ਼ ਦੇਈ ਜਾਂਦੀਆਂ। ਇਜ਼ਰਾਈਲ ਵਾਲੇ ਇਹ ਨਹੀਂ ਦੱਸਦੇ ਵੀ ਸਾਡਾ ਨੁਕਸਾਨ ਕਿੱਥੇ ਕੀ ਹੋਇਆ, ਅਮਰੀਕਾ ਵਾਲੇ ਨਹੀਂ ਦੱਸਦੇ, ਇਰਾਨ ਵਾਲੇ ਨਹੀਂ ਦੱਸਦੇ। ਇਹ ਤਾਂ ਇੱਕ ਕਿਆਸ ਰਾਈਆਂ। ਪਰ ਜੇ ਆਪਾਂ ਓਵਰਆਲ ਸਾਰੇ ਚੈਨਲਾਂ ਦਾ ਵਿਊ ਕੱਢ ਕੇ ਦੇਖੀਏ ਕਿ ਜੇ ਆਪਾਂ ਦੇਖੀਏ ਵੀ ਇਜ਼ਰਾਈਲ ਤੇ ਅਮਰੀਕਾ ਦੇ ਮੁਕਾਬਲੇ ਇਰਾਨ ਤਾਂ ਕੁਛ ਨਹੀਂ। ਜਿੰਨੀ ਵੱਡੀ ਉਹਨਾਂ ਦੇ ਕੋਲ ਕਪੈਸਿਟੀ ਹੈ ਅਮਰੀਕਾ ਦੇ ਕੋਲ, ਰਾਜਾ ਐਵੇਂ ਨਹੀਂ ਕਿਹਾ ਜਾਂਦਾ ਦੁਨੀਆ ਦਾ ਵੀ ਜਿਹਦੀ ਹਰ ਡਿਸੀਜਨ ਦੇ ਨਾਲ ਦੁਨੀਆ ਜਿਹੜੀ ਆ ਚਿੰਤਾ 'ਚ ਪੈ ਜਾਂਦੀ ਆ। ਉਸੇ ਅਮਰੀਕਾ ਦੀ ਕੋਈ ਗੱਲ ਨਹੀਂ ਕਰਦਾ। ਇਜ਼ਰਾਈਲ ਦੇ ਕੋਲ ਕਹਿੰਦੇ ਆ ਵੀ ਆਇਰਨ ਡੋਮ ਆ, ਵੀ ਕੋਈ ਵੀ ਮਿਜ਼ਾਈਲ ਡਰੋਨ ਇਹਨਾਂ ਦੇ ਅੰਦਰ ਜਾ ਕੇ ਅਟੈਕ ਹੀ ਨਹੀਂ ਕਰ ਸਕਦਾ, ਉਹਦੀ ਕੋਈ ਨਹੀਂ ਗੱਲ ਕਰਦਾ। ਇਰਾਨ ਦੇ ਕੋਲ ਤਾਂ ਕੋਈ ਐਡਾ ਕਹਿੰਦੇ ਨਹੀਂ ਹੁੰਦੇ ਸੀ ਕੁਛ ਵੀ, ਪਰ ਜਦੋਂ ਵੀ ਗੱਲ ਹੁੰਦੀ ਆ ਵੀ ਉਹਦੀ ਮਿਜ਼ਾਈਲਾਂ ਨੇ ਆਹ ਮਾਰ ਦਿੱਤਾ, ਉਹਦੇ ਮਿਜ਼ਾਈਲਾਂ ਨੇ ਆਹ ਮਾਰਤਾ। ਨੋ ਡਾਊਟ ਇਰਾਨ ਦਾ ਨੁਕਸਾਨ ਤਾਂ ਤਾਇਆ ਹੋਇਆ ਹੋਣਾ, ਬਹੁਤ ਹੈਗਾ, ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਣਾ। ਪਰ ਫਿਰ ਵੀ 11ਵੇਂ ਦਿਨ ਵੀ ਇਹ ਕਹੀ ਜਾਣਾ ਵੀ ਨਹੀਂ ਅਜੇ ਅਸੀਂ ਆਪਣੇ ਹਿਸਾਬ ਦੇ ਨਾਲ ਚੱਲਾਂਗੇ, ਤਗੜੇ ਆ, ਹੈ ਨਾ, ਤਗੜੇ ਆ। ਜਿਹਨੂੰ ਇਹ ਕਿਹਾ ਸੀ ਵੀ ਅਸੀਂ ਤਾਂ ਜੀ 3-4 ਦਿਨਾਂ ਦੇ ਵਿੱਚ ਇੱਕ ਲੜਾਈ ਖਤਮ ਕਰ ਦੇਣੀ ਆ। ਜਿੱਦਾਂ ਵੈਨਜ਼ੂਏਲਾ ਦਾ ਇਹਨੇ ਰਾਸ਼ਟਰਪਤੀ ਚੱਕਿਆ ਸੀ, ਪਿਛਲੇ ਵੀ 11-12 ਜਿਹੜੇ ਦਿਨਾਂ ਦੀ ਇਹਨੇ ਲੜਾਈ ਸੀ, ਅਮਰੀਕਾ ਨੇ ਪਰਮਾਣੂ ਇਹਨਾਂ ਦੇ ਟਿਕਾਣੇ ਤਬਾਹ ਕਰ ਦਿੱਤੇ ਸੀ। ਪਰ ਜੇ ਹੁਣ ਦੇਖਿਆ ਜਾਵੇ 11ਵੇਂ ਦਿਨ ਉਹ ਕਹੀ ਜਾਣ ਜੀ ਟਰੰਪ ਕਹਿ ਰਿਹਾ ਆ ਵੀ ਦੇਖਾਂਗੇ ਅਸੀਂ ਜੰਗਬੰਦੀ ਕਰਨੀ ਆ, ਤੇ ਇਰਾਨ ਕਹਿ ਰਿਹਾ ਨਹੀਂ ਅਸੀਂ ਜੰਗਬੰਦੀ ਅਮਰੀਕਾ ਨੇ ਥੋੜ੍ਹੀ ਕਰਨੀ ਆ, ਅਸੀਂ ਡਿਸਾਈਡ ਕਰਾਂਗੇ। ਜਦੋਂ ਇੱਦਾਂ ਦੇ ਬਿਆਨ ਆਉਂਦੇ ਆ ਫਿਰ ਤਾਂ ਲੱਗਦਾ ਵੀ ਇਰਾਨ ਉੱਤੇ ਆ। ਮੈਂ ਪੜ੍ਹਦਾ ਸੀ ਖਬਰ ਇੱਕ, ਉਹ ਕਹਿੰਦੇ ਵੀ ਇਰਾਨ ਦਾ ਪ੍ਰੈਜ਼ੀਡੈਂਟ ਕਹਿੰਦੇ ਪਾਕਿਸਤਾਨ ਵਾਲੇ ਤੇ ਦੂਜੇ ਆਪਣੇ ਰਸ਼ੀਆ ਨੇ ਉਹਨੇ ਗੱਲ ਕੀਤੀ ਸੀ ਮਾੜੀ ਜੀ ਟੋਨ ਨੂੰ, ਹਾਂਜੀ, ਵੀ ਕਿਤਾ ਸਮਝੌਤਾ ਕਰਾ ਦਈਏ ਤੁਹਾਡਾ। ਹਾਂਜੀ, ਉਹ ਕਹਿੰਦਾ ਵੀ ਦੇਖੋ ਅਸੀਂ ਜਦੋਂ ਸਮਝੌਤਾ ਮੰਨਦੇ ਨਹੀਂ ਭਾਈ, ਤੇ ਇੱਦਾਂ ਕਰੋ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਨਾ ਤੂੰ ਨੁਕਸਾਨ ਭਰਿਓ ਅਮਰੀਕਾ ਵਾਲੇ ਸਾਡਾ, ਫੇਰ ਸਾਨੂੰ ਸਾਰੀ ਦੁਨੀਆ 'ਚ ਖੜ ਕੇ ਸਾਨੂੰ ਗਾਰੰਟੀ ਦੇਣ ਵੀ ਕੱਲ ਨੂੰ ਫੇਰ ਪੁੱਠੇ ਪੰਗੇ ਨਹੀਂ ਲੈਣਗੇ। ਕਹਿਣ ਤੋਂ ਭਾਵ ਆ ਉਹ ਕਹਿੰਦੇ ਅਮਰੀਕਾ ਵਾਲਿਆਂ ਨੂੰ ਵੀ ਭਾਈ ਤੁਸੀਂ ਲੱਤਾਂ ਥੱਲੋਂ ਦੀ ਕੰਨ ਫੜੋ ਪਹਿਲਾਂ ਜੇ ਸਮਝੌਤਾ ਕਰੋ। ਬਸ ਤਾਇਆ ਤੈਂ ਨਾ ਮਾਸਟਰ ਨੂੰ ਇਹ ਸਵਾਲ ਪੁੱਛ ਕੇ ਪੁੱਠਾ ਪੰਗਾ ਪਾ ਦਿਆ। ਉਹ ਕਹਿੰਦਾ ਨਵੀਂ ਜੰਗ ਛੇੜ ਲਈ, ਲੈ ਤੁਹਾਨੂੰ ਪਤਾ ਹੀ ਨਹੀਂ ਕੌਣ ਜਿੱਤਿਆ। ਮੈਂ ਤਾਂ ਆਪਣੇ ਪਤਾ ਹੀ ਨਹੀਂ ਜੜਤ ਕਿਹਦੀ ਆ, ਕਿਹਦੀ ਜੜਤ ਤੂੰ ਦੱਸ। ਉਹ ਪਿੰਡ 'ਚ ਤਾਂ ਲੰਬੜ ਦੀ ਜੜਤ ਹੀ ਆ, ਇਹ ਤਾਂ ਮੰਨਦੇ ਆ। ਜੜਤ ਤੇਰੀ ਹੋਊਗੀ। ਇਸ ਟਾਈਮ ਜਿਹੜਾ ਸੰਸਾਰ ਦਾ ਲੰਬੜ ਆ ਨਾ ਅਮਰੀਕਾ, ਉਹ ਤਾਂ ਮੀਂਗਣਾ ਚੁਗਣ ਲਾਤਾ ਰਾਲ ਵਾਲਿਆਂ ਨੇ। ਇਸ ਟਾਈਮ ਨਾ ਤੁਸੀਂ ਗੱਲ ਮੇਰੀ ਸਮਝ ਲਿਓ, ਇਹ ਜੰਗ ਚਾਹੇ ਭਲਕੇ ਖਤਮ ਹੋ ਜਾਵੇ, ਜੰਗ ਤਾਂ ਖਤਮ ਹੋਣੀ ਆ। ਨਾ ਕਿਸੇ ਨੇ ਇਰਾਨ ਦਾ ਨਾਂ ਲੈਣਾ, ਨਾ ਅਮਰੀਕਾ ਦਾ ਲੈਣਾ, ਤੇ ਨਾ ਇਜ਼ਰਾਈਲ ਦਾ ਲੈਣਾ। ਇਹ ਕਿਹਦਾ ਨਾਂ ਲੈਣਾ? ਇਹ ਰਸ਼ੀਆ ਵਾਲੇ ਜਿੱਤ ਗਏ। ਤੁਹਾਨੂੰ ਪਤਾ ਹੀ ਨਹੀਂ ਹੈਗਾ ਪਿਛਲੀਆਂ ਗੱਲਾਂ ਦਾ। ਉਹ ਯਾਰ ਗੱਲ ਕੋਈ ਚੱਲਦੀ, ਰਸ਼ੀਆ ਕਿੱਦਾਂ ਜਿੱਤ ਗਿਆ? ਰਸ਼ੀਆ ਮੀਸਣਾ ਜਾਂ ਬਣ ਕੇ ਇਧਰ ਮੈਂਜਰ ਵਾਂਗੂ ਮੈਂਜਰ ਹੋਇਆ, ਰਸ਼ੀਆ ਹੋਇਆ ਮੀਸਣੇ ਆ। ਇਹ ਮੀਸਣੇ ਆ ਦੋਨੋਂ ਜਾਣੇ। ਰਸ਼ੀਆ ਵਪਾਰ ਕਰ ਗਿਆ ਵਧੀਆ, ਵੇਚ ਗਿਆ ਨਾ ਤੇਲ, ਜਿਹੜਾ ਕਹਿੰਦਾ ਧੌਣ ਤੇ ਗੋਡਾ ਰੱਖ ਦਿਆਂਗੇ, ਰਸ਼ੀਆ ਤੇਲ ਨਹੀਂ ਲੈਣਾ। ਉਹੀ ਹੁਣ ਮੀਂਗਣਾ ਚੱਟਣ ਵਾਲਾ ਕਹਿੰਦਾ ਤੁਸੀਂ ਲੈ ਲਓ ਤੂੰ ਤੇਲ। ਆਹੋ ਕਹਿੰਦਾ ਮੈਂ 1 ਮਹੀਨਾ ਹੋਰ ਨਵਾਂ ਹੋਰ ਲੈ ਲਓ। ਵਪਾਰ ਹੋ ਗਿਆ ਨਾ ਉਹਨਾਂ ਦਾ ਸ਼ੁਰੂ ਵਧੀਆ। ਤੇ ਅਮਰੀਕਾ ਦੇ ਟਿਕਾਣਿਆਂ ਤੇ ਮਜਾਇਲਾਂ ਕੌਣ ਮਰਵਾਉਂਦਾ? ਉਹੀ ਮਰਵਾਉਂਦੇ ਆ। ਕਰਤਾ ਨਾ ਮਿਡਲ ਈਸਟ ਦੇ ਵਿੱਚ ਸਾਰਾ ਕੂੜਾ। ਹੁਣ ਦੱਸੋ ਕੌਣ ਜਿੱਤਿਆ? ਜਿੱਤ ਗਿਆ ਨਾ ਲੰਬੜਾ। ਹਾਂਜੀ ਨਹੀਂ ਕੋਈ ਜਿੱਤਿਆ ਵੀ ਮੈਂ ਹੀ ਕਹਿੰਦਾ। ਕਈ ਵਾਰੀ ਮੈਨੂੰ ਇਹ ਵੀ ਲੱਗਦਾ ਵੀ ਜਿੱਦਾਂ ਹੁਣ ਸਾਊਦੀ ਅਰਬ ਵਗੈਰਾ ਚ ਜੂਏ ਹੀ ਆ, ਸਮਰਥਕ ਤਾਂ ਅਮਰੀਕਾ ਦੇ ਹੀ ਆ। ਇੱਕ ਜਿੱਦਾਂ ਕੱਲ ਉੱਥੇ ਬੰਦੇ ਫੜ ਹੋਏ ਆ, ਉਹ ਮੁਸਾਦ ਵਾਲਿਆਂ ਨੇ ਫੜ ਹੋਏ ਆ ਬੰਬ ਲਾਉਂਦੇ। ਇਹ ਕੀ ਚੱਕਰ ਹੋਇਆ ਇਹਨਾਂ ਦਾ? ਨਹੀਂ ਉਹ ਤਾਂ ਹੈ ਹੀ ਆ ਵੀ ਜਿੱਦਾਂ ਹੁਣ ਇਹਨਾਂ ਇਰਾਨ ਵਾਲੇ ਵੀ ਇਹੀ ਰੌਲਾ ਪਾਉਂਦੇ ਆ, ਕਰਾਉਂਦੇ ਆ, ਮਤਲਬ ਬਦਨਾਮ ਉਹਨੂੰ ਕਰਦੇ ਆ, ਲਾਉਂਦੇ ਆਪ। ਹਾਂ ਨਹੀਂ ਕਰਦੇ ਤਾਂ ਆਪ ਹੀ ਆ, ਪਰ ਇਰਾਨ ਦਾ ਵੀ ਇਹੀ ਰੌਲਾ ਵੀ ਤੁਸੀਂ ਆ ਜਿਹੜੇ ਖੇਤਰ ਜਿੰਨਾ ਹੈਗਾ ਸਾਡੇ ਵਾਲਾ, ਤੁਸੀਂ ਅਮਰੀਕਾ ਨੂੰ ਲਿਆ ਕੇ ਸਾਡੀ ਆਪਸ ਵਿੱਚ ਇੱਕ ਧਰਮ ਨੂੰ ਮੰਨਣ ਵਾਲੇ ਲੋਕ ਆ ਆਪਾਂ, ਅਸੀਂ ਬਾਹਰਲਾ ਬੰਦਾ ਆ ਕੇ ਸਾਡੇ ਤੇ ਲੜਾਈ ਕਰਵਾਈ ਜਾਂਦਾ। ਦੇਖੋ ਮਸਲੇ ਤਾਂ ਇਹਨਾਂ ਦੇ ਬਹੁਤ ਉਲਝੇ ਆ, ਪਰ ਲੰਬੜ ਵਾਲਾ ਜਿਹੜਾ ਮਸਲਾ ਆ ਉਹ ਬਹੁਤ ਵਧੀਆ ਆ। ਵੀ ਜਿੱਦਾਂ ਇਹਨੇ ਕਿਹਾ ਆ ਵੀ ਰਸ਼ੀਆ ਜਿਹੜਾ ਫਾਇਦਾ ਕੌਣ ਚੱਕ ਰਿਹਾ ਇਸ ਵੇਲੇ, ਜਿੱਦਾਂ ਯੂਕਰੇਨ ਦੀ ਜੰਗ ਦੇ ਵਿੱਚ ਹੁਣ ਕੋਈ ਗੱਲ ਕਰਦਾ, ਕਿਸੇ ਨੇ ਗੱਲ ਕੀਤੀ, ਸਾਰਾ ਧਿਆਨ ਜਿਹੜਾ ਇੱਧਰਲੇ ਪਾਸੇ ਆ। ਹੁਣ ਰਸ਼ੀਆ ਕਿੰਨਾ ਯੂਕਰੇਨ ਦੇ ਵਿੱਚ ਐਂਟਰ ਕਰ ਰਿਹਾ, ਕੋਈ ਗੱਲ ਨਹੀਂ, ਕਾਫੀ ਇਲਾਕਾ ਕਿਤੇ ਮੰਨ ਲਿਆ, ਮੰਨ ਲਿਆ। ਤੇ ਉੱਥੇ ਜਦੋਂ ਅਮਰੀਕਾ ਕਹਿ ਰਿਹਾ ਸੀ, ਹੁਣ ਟਰੰਪ ਨੇ ਫੋਨ ਕੀਤਾ ਪੁੱਤਰ ਨੂੰ, ਟਰੰਪ ਨੇ ਇਹ ਕਿਹਾ ਵੀ ਚਲੋ ਉੱਥੇ ਹੁਣ ਗੱਲ, ਚਲੋ ਆਪਾਂ ਤਾਂ ਪਤਾ ਨਹੀਂ ਕੀ ਗੱਲ, ਪਰ ਗੱਲ ਇੱਥੇ ਹੋਈ ਹੋਣੀ। ਅਗਲੇ ਨੇ ਇਹ ਕਿਹਾ ਹੁਣ ਪਹਿਲਾਂ ਮੇਰਾ ਮਸਲਾ ਯੂਕਰੇਨ ਵਾਲਾ ਹੱਲ ਕਰ। ਹੁਣ ਰਸ਼ੀਆ ਇਹ ਕਹਿੰਦਾ, ਤੇ ਅਮਰੀਕਾ ਵੀ ਇਹੀ ਕਹਿ ਰਿਹਾ, ਟਰੰਪ ਦਾ ਇਹ ਬਿਆਨ ਵੀ ਆ ਵੀ ਜਿੱਥੇ ਤੱਕ ਉਹਨਾਂ ਨੇ ਕਬਜ਼ਾ ਕਰ ਲਿਆ ਵੀ ਉਹ ਯੂਕਰੇਨ ਤੈਨੂੰ ਹੁਣ ਉੱਤੇ ਦਾਅਵਾ ਛੱਡਣਾ ਪੈਣਾ। ਯੂਕਰੇਨ ਦੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਉਹ ਤਾਂ ਮੈਂ ਟਰੰਪ ਨੇ ਵੀ ਕਿਹਾ ਸੀ, ਪੁਤਨ ਤਾਂ ਪਹਿਲਾਂ ਕਹਿੰਦਾ ਸੀ ਵੀ ਜਿਹੜਾ ਮੰਨ ਲਿਆ ਉਹ ਤਾਂ ਸਾਡਾ ਹੈਗਾ ਹੀ ਹੈਗਾ। ਬਸ ਜਿਹੜਾ ਡੋਨੇਟਸਕ ਦਾ ਹਿੱਸਾ ਹੋ ਰਹਿੰਦਾ ਥੋੜਾ ਬਹੁਤਾ,
ਉਹ ਵੀ ਸਾਨੂੰ ਦਿਓ। ਉਹ ਵੀ ਸਾਨੂੰ ਦਿਓ। ਫਿਰ ਹੁਣ ਫੈਸਲਾ ਇਹੀ ਗੱਲ ਹੋਈ ਹੋਣੀ ਆ ਜਦੋਂ ਹੁਣ ਇਸ ਜੰਗ ਤੋਂ ਬਾਅਦ ਹੁਣ ਤਾਂ ਅਮਰੀਕਾ ਦੀ ਹੋਰ ਵੀ ਹੇਠੀ ਹੋ ਰਹੀ ਆ। ਇੱਕ ਹੋਰ ਹੋ ਗਈ ਗੱਲ, ਜਿੰਨਾ ਵੀ ਅਸਲਾ ਸੀ ਇਹਨਾਂ ਬਰਬਾਦ ਕਰ ਲਿਆ, ਰਾਤ ਦੇ ਉੱਤੇ ਬੰਬ ਸਿੱਟ ਕੇ। ਬਾਕੀ ਜਿਹੜੇ ਇੰਟਰਸੈਪਟਰ ਸੀ ਇਹਨਾਂ ਦੇ, ਉਹ ਤਾਂ 20-25 ਹਜ਼ਾਰ ਡਾਲਰ ਦਾ ਡਰੋਨ ਜਿਹਾ ਛੱਡਦੇ ਸੀ। ਇਹਨਾਂ ਦੇ ਲੱਖਾਂ ਲੱਖਾਂ ਰੁਪਈਆਂ ਦੀਆਂ, ਕਰੋੜਾਂ ਅਰਬਾਂ ਡਾਲਰਾਂ ਦੀਆਂ ਜਿਹੜੇ ਇੰਟਰਸੈਪਟਰ ਰਾਕਟ ਦੀ ਬਰਬਾਦ ਹੋ ਗਏ। ਹੁਣ ਉਹੋ ਹੀ ਘਾਟਾ ਯੂਕਰੇਨ ਨੂੰ ਪੈਣਾ ਕਿ ਨਹੀਂ ਪੈਣਾ? ਬਹੁਤ ਪੈਣਾ ਆ। ਜਿਹੜਾ ਪਰ ਸਮਾਨ ਉੱਧਰ ਜਾਣਾ ਸੀ, ਇੱਧਰ ਆ ਗਿਆ। ਜਿਹੜੀ ਲੜਾਈ ਲੜੀ ਆ, ਜਿੱਦਾਂ ਅਮਰੀਕਾ ਦੀ ਪਹਿਲਾਂ ਤੋਂ ਇਹ ਰਹੀ ਆ ਵੀ ਰਾਜਧਾਨੀ ਲੜਾ ਦੋ, ਚਾਹੇ ਉਹ ਇਰਾਕ ਜੰਗ ਦੀ ਗੱਲ ਕਰ ਲਓ, ਸੀਰੀਆ ਦੀ ਕਰ ਲਓ, ਅਫਗਾਨਿਸਤਾਨ ਦੀ ਗੱਲ ਕਰ ਲਓ। ਇਹ ਕੀ ਕਰਦੇ ਸੀ, ਕਿਉਂਕਿ ਸਾਰਾ ਦੇਸ਼ ਕੈਪੀਟਲ ਤੋਂ ਚਲਾਇਆ ਜਾਂਦਾ, ਕੈਪੀਟਲ ਤੇ ਡਿਸੀਜਨ ਲਏ ਜਾਂਦੇ ਆ। ਇਹ ਕੀ ਕਰਦੇ ਸੀ, ਸਿੱਧੀ ਮਾਰ ਕੈਪੀਟਲ ਤੇ ਕਰਦੇ ਸੀ। ਤਹਿਰਾਨ ਤਾਂ ਇਹ ਨਹੀਂ ਪਹਿਲੇ ਦਿਨੇ ਚੱਕ ਦਿੱਤਾ ਸੀ ਜਦੋਂ ਇਹ ਹਨਾ ਸਾਰੀ ਲੀਡਰਸ਼ਿਪ ਹੀ ਨਹੀਂ ਤਬਾਹ ਕਰ ਦਿੱਤੀ। ਉਹਨਾਂ ਦਾ ਤਾਂ ਬੰਦਾ ਕੋਈ ਡਿਸੀਜਨ ਵਾਲਾ ਹੈ ਹੀ ਨਹੀਂ ਸੀ। ਈਰਾਨ ਨੇ ਦੇਖੋ ਇਹ ਤੇ ਵਰਕਆਊਟ ਕਿੰਨਾ ਵਧੀਆ ਕੀਤਾ ਹੈ। ਉਹਨਾਂ ਨੇ ਪਹਿਲਾਂ ਹੀ ਬਣਾਇਆ ਸੀ ਵੀ ਇੱਕ ਨੰਬਰ ਉੱਡ ਗਿਆ, ਦੂਜਾ ਨੰਬਰ, ਦੂਜੇ ਦਾ ਤੀਜਾ, ਚੌਥਾ, ਸਾਰੀ ਜਿਹੜੀ ਆ ਇੰਨਾ ਡਿਵਰਟ ਕਰ ਦਿੱਤਾ ਅਮਰੀਕਾ ਨੂੰ। ਇਹ ਵੀ ਜੰਗ ਇੱਕ ਤਰ੍ਹਾਂ ਜਿੱਤੇ ਲਈ। ਮੈਂ ਪੜ੍ਹਦਾ ਸੀਗਾ ਜਜ਼ੀਰਾ ਅਲ ਜਜ਼ੀਰਾ, ਹਾਂਜੀ, ਉਹਨਾਂ ਨੇ ਦੱਸਿਆ ਸੀ ਕਿ ਇਹਨਾਂ ਨੇ ਲੜਾਈ ਤੋਂ ਪਹਿਲਾਂ ਹੀ ਮਤਲਬ ਜਿੰਨੇ ਵੀ ਸੂਬੇ ਆ ਉਹ ਸਾਰਿਆਂ ਨੂੰ ਕਹਿਤਾ ਸੀ ਇੰਡੀਪੈਂਡੈਂਟ, ਵੀ ਜੇ ਅਯਤੁੱਲਾ ਨੂੰ ਕੁਝ ਹੋ ਜਾਂਦਾ ਤਾਂ ਤੁਸੀਂ ਸਾਰੇ ਇੰਡੀਪੈਂਡੈਂਟ ਆ। ਹਾਂਜੀ, ਸਾਰੇ ਸੂਬੇ ਤੁਸੀਂ, ਤੁਹਾਡੀਆਂ ਆਪਣੀਆਂ ਫੌਜਾਂ, ਆਪਣਾ ਸਭ ਕੁਝ, ਤੁਸੀਂ ਆਪਣੇ ਹਿਸਾਬ ਨਾਲ ਜੋ ਕਰਨਾ ਕਰ ਲਓ ਬਸ। ਡੀਸੈਂਟਰਲਾਈਜ਼ ਕਰ ਦਿੱਤਾ ਉਹਨਾਂ ਨੇ ਸਭ ਤੋਂ ਪਹਿਲਾਂ। ਬਿਲਕੁਲ। ਤਦੇ ਹੁਣ ਬਸ ਦੂਜੀ ਰਜੀਮ ਜਿਹੜੀ ਆਪਣੇ ਬੰਦੇ ਆਪ ਮਾਰ ਸਕਦੀ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜੇ ਅਮਰੀਕਾ ਨੇ 40-50 ਬੰਦਾ ਮਾਰ ਵੀ ਦਿੱਤਾ ਨਾ, ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਆਪਣਾ ਰਾਜ ਨਹੀਂ ਛੱਡਣਾ। ਹਾਂ, ਬਸ ਇਹੀ ਗੱਲ ਆ। ਪਤਾ ਹੈ ਹੁਣ ਲੜਾਈ ਜਿਹੜੀ ਆ ਬੰਬਾਂ ਦੀ ਨਹੀਂ ਰਹੀ, ਲੜਾਈ ਰਹਿ ਗਈ ਆ ਹੁਣ ਤੇਲ ਦੀ, ਵਪਾਰ ਦੀ। ਹੁਣ ਜਿਸ ਤਰੀਕੇ ਦੇ ਨਾਲ ਉਹਨੇ ਕਹਿ ਦਿੱਤਾ ਇਰਾਨ ਨੇ ਵੀ ਜੇ ਇਜ਼ਰਾਈਲ ਦਾ, ਅਮਰੀਕਾ ਦਾ, ਯੂਰਪ ਦਾ ਅਸੀਂ ਬੇੜਾ ਕੋਈ ਲੰਘਣ ਨਹੀਂ ਦੇਣਾ। ਰਸ਼ੀਆ ਦਾ ਨੰਗਾ ਲਓ, ਚਾਈਨਾ ਦਾ ਨੰਗਾ ਲਓ, ਸਾਨੂੰ ਕੋਈ ਨਹੀਂ। ਹੁਣ ਤਾਂ ਜੈ ਸ਼ੰਕਰ ਦਾ ਇਹ ਬਿਆਨ ਆ ਗਿਆ, ਬਿਆਨ ਆ ਗਿਆ ਵੀ ਇੰਡੀਆ ਦਾ ਵੀ ਲਗਾ ਲਓ। ਇੰਡੀਆ ਦਾ ਵੀ ਉਹ ਕਹਿੰਦੇ ਆ ਵੀ ਅਸੀਂ ਲਗਾ ਦੇਣਾ, ਕੋਈ ਗੱਲ ਨਹੀਂ। ਇਹਦਾ ਮਤਲਬ ਕੀ ਆ ਵੀ ਨਾਲ ਨਾਲ ਉਹਨਾਂ ਨੇ, ਈਰਾਨ ਵੀ ਆਪਣਾ ਖੇਮਾ ਤਕੜਾ ਕਰੀ ਜਾਂਦਾ ਵੀ ਮੇਰੇ ਨਾਲ ਕਿਹੜੇ ਕਿਹੜੇ ਦੇਸ਼ ਖੜਦੇ। ਅੱਜ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਲੜਾਈ ਤਾਂ ਵਪਾਰ ਦੀ ਆ। ਅਮਰੀਕਾ ਦੇ ਕੋਲ ਵੀ ਮੋਦੀ ਤਾਂ ਹੀ ਝੁਕਦਾ ਵੀ ਵਪਾਰ ਦੇ ਉੱਤੇ ਫਰਕ, ਟੈਰਿਫ ਦੇ ਨਾਲ ਸਾਡੀ ਜਿਹੜੀ ਇਕਨੋਮੀ ਆ ਤਬਾਹ ਹੁੰਦੀ ਆ। ਹੁਣ ਜੇ ਸਾਨੂੰ ਵਪਾਰ 'ਚ ਇੱਧਰ ਫਾਇਦਾ ਹੁੰਦਾ, ਸਾਨੂੰ ਰਸ਼ੀਆ ਤੋਂ ਤੇਲ ਲੈ ਕੇ ਫਾਇਦਾ ਹੁੰਦਾ। ਹੁਣ ਤਾਂ ਇਕਨੋਮਿਕਲੀ ਹੋ ਗਿਆ, ਹੁਣ ਮਿੱਤਰਤਾ ਵਾਲੀ ਗੱਲ ਕੋਈ ਨਹੀਂ ਰਹੀ। ਬਿਲਕੁਲ ਨਹੀਂ। ਨਾ ਲੜਾਈ ਹੁਣ ਮਿਹਨਤਾਂ ਦੀ ਵੀ ਹੈਗੀ। ਇੱਥੇ ਤਾਂ ਘਰਾਂ 'ਚ ਮਿਹਨਤਾਂ ਕਰੀ ਜਾਂਦੇ ਆ, ਵੱਡੇ ਵੱਡੇ ਲੀਡਰ ਤਾਂ ਉਦਾਂ ਹੀ ਮਿਹਨਤ ਲਾਉਂਦੇ ਹੀ ਆ। ਤੂੰ ਹੁਣ ਆਪਣੀ ਗੱਲ ਕਰ ਲੱਗ ਪਿਆ। ਨਹੀਂ ਮੈਂ ਆਪਣੀ ਨਹੀਂ ਗੱਲ ਕਰ, ਤੁਹਾਨੂੰ ਬੜਾ ਤੇ ਹੁੰਦਾ ਵੀ ਫਲਾਣੇ ਮੁਲਕ 'ਚ ਐ ਹੋ ਗਿਆ, ਹੋ ਜਾਣੀ ਹੈ ਜੰਗ ਖਤਮ। ਮੈਂ ਵੀ ਬੜਾ ਵਰੀ ਨਹੀਂ ਕਰੀਦਾ ਹੁੰਦਾ। ਇੱਕ ਨਹੀਂ, ਨਾਲੇ ਉਧਰ ਯੂਕਰੇਨ ਨਾਲ ਵੀ ਖਤਮ ਹੋਇਆ। ਮੈਂ ਦੱਸਦਾ, ਜੇ ਨਾ ਹੁਣ ਅਮਰੀਕਾ ਨੂੰ ਸਮਝੌਤਾ ਕਰਨਾ ਪੈ ਗਿਆ ਬਿਨਾਂ ਰਜੀਮ ਚੇਂਜ ਕੀਤਿਆ, ਕਿ ਈਰਾਨ ਦੀ ਬੱਲੇ ਬੱਲੇ ਹੋਣੀ ਚਾਰੇ ਪਾਸ। ਨੋ ਡਾਊਟ। ਹਾਲੇ ਬਾਕੀ ਦੇ 7 ਖਾੜੀ ਦੇ ਮੁਲਕ ਆ ਨਾ, ਇਸ ਵੇਲੇ ਅਮਰੀਕਾ ਦੇ ਨਾਲ ਆ, ਗੁੱਸੇ 'ਚ ਉਹ ਵੀ ਆ ਵੀ ਸਾਨੂੰ ਨੇ ਡਿਫੈਂਡ ਨਹੀਂ ਕੀਤਾ। ਸਾਰਾ ਸਮਾਨ ਚੱਕ ਕੇ ਲੈ ਗਏ ਇਜ਼ਰਾਈਲ ਉਹਨਾਂ ਨੂੰ ਬਚਾਉਣ ਲਈ। ਹਾਂਜੀ, ਅਸੀਂ ਇੰਨੇ ਚਿਰ ਦਾ ਸਮਾਨ ਲੈਂਦੇ ਰਹੇ, ਕਿੰਨੇ ਕਿੰਨੇ ਗਿਫਟ ਦਿੱਤੇ ਉਹਨਾਂ ਨੇ ਟਰੰਪ ਨੂੰ। ਕਿਸੇ ਨੇ ਆਪਣਾ ਵੱਡਾ ਜੰਬੋ ਜੈਟ ਦੇ ਦਿੱਤਾ, ਕਿਸੇ ਨੇ ਹੀਰੇ ਦੇ ਦਿੱਤੇ, ਕਿਸੇ ਨੇ ਕੁਛ ਦੇ ਦਿੱਤਾ। ਜਦੋਂ ਬਚਾਉਣ ਦੀ ਵਾਰੀ ਆਈ ਤਾਂ ਅਮਰੀਕਾ ਦੇ ਸਾਰੇ ਬੰਬ ਚੱਕ ਕੇ ਸਮਾਨ ਜਾ ਕੇ ਬਹਿ ਗਏ ਉੱਥੇ। ਬਸ। ਨਹੀਂ ਹੁਣ ਨਿਜ਼ਾਮ ਚੇਂਜ ਹੋ ਜਾਣਾ ਆ। ਅਰਬ ਕੰਟਰੀਆਂ ਵਾਲੇ ਵੀ ਹੁਣ ਮਿਡਲ ਈਸਟ ਵਾਲੇ ਸੋਚਣਗੇ ਭਾਈ ਇਹ ਹੁਣ ਇੰਨੇ ਚਿਰ ਦਾ ਇੱਥੇ ਬੈਠਾ, ਕੋਈ ਬਣਿਆ ਤਾਂ ਹੈ ਨਹੀਂਗਾ। ਹੁਣ ਬਾਦਸ਼ਾਹ ਤਾਂ ਫਿਰ ਆਣਾ ਹੀ ਆ ਨਾ। ਬਣਿਆ ਕਿਉਂ ਕਹਿੰਦੇ ਸਾਨੂੰ ਛੱਡ ਕੇ ਤੂੰ ਬੈਠਾ ਜਾ ਕੇ ਇਜ਼ਰਾਈਲ ਨਾ ਰਾਖੀ ਸਾਡੀ ਨਹੀਂ ਆਇਆ ਤੂੰ ਇੱਥੇ। ਨਾਲੇ ਵੱਡਾ ਫਰਕ ਇਹ ਪੈਣਾ, ਕਈਆਂ ਮੁਲਕਾਂ ਨੂੰ ਦੇਖਣਾ ਵੀ ਜੇ ਇਰਾਨ ਇਹਨਾਂ ਦੀ ਬਸ ਕਰਾ ਸਕਦਾ ਤਾਂ ਅਸੀਂ ਤਾਂ ਚੱਕ ਦਿਆਂਗੇ ਫੱਟੇ। ਬਿਲਕੁਲ। ਟਰੰਪ ਨੂੰ ਹੁਣ ਮੂੰਹ ਦੀ ਖਾਣੀ ਪੈਣੀ ਆ। ਉਹ ਤਾਂ ਚਲੋ ਹੁਣ ਉਹਨੇ ਮੀਂਗਣਾ ਚਟਾਈ ਦਿੱਤੀਆਂ ਆ। ਇੱਧਰ ਆਪਣੇ ਵਾਲੇ ਵੀ ਦੇਖ ਲਓ, ਜਿਹੜੇ ਮੀਂਗਣਾ ਜੇਬ 'ਚ ਪਾਈ ਫਿਰਦੇ ਰਹਿੰਦੇ ਆ। ਇਹ ਕਿਹੜਾ ਇਰਾਨ ਤੋਂ ਘੱਟ ਨੇ। ਦੋ ਕੈਟਾਗਰੀਆਂ ਬਹੁਤ ਮਾੜੀਆਂ ਪੰਜਾਬ 'ਚ। ਅੱਛਾ, ਇੱਕ ਤਾਂ ਲੰਬੜ ਹੈ ਕਿ ਸਰਪੰਚ? ਨਾ ਲੰਬੜ ਕੈਟਾਗਰੀ, ਨੰਬੜ ਇੰਡੀਵਿਜੂਅਲ ਪਰਸਨ ਆ। ਅੱਛਾ, ਉਹਦੀ ਆਪਣਾ ਹੀ ਸਾਮਰਾਜ, ਆਪਣੀ ਹਕੂਮਤ ਆ। ਇਹ ਤਾਂ ਡੱਡੂ ਵਾਲੇ ਸਾਮਰਾਜ। ਹਾਂ, ਮਾੜੇ ਘਰ ਲੰਬੜ ਹਮੇਸ਼ਾ ਛੱਡ ਕੇ ਚੱਲਦਾ। ਮਾੜੇ ਘਰਾਂ ਦੇ ਮੂਹਰੇ ਥੁੱਕਦਾ ਨਹੀਂ ਲੰਬੜ। ਤਕੜਿਆਂ ਦੇ ਤਲ ਵੀ ਚੜਦਾ, ਤਕੜਿਆਂ ਦੇ ਨਾਲ ਖਹਿ ਕੇ ਚੱਲਦਾ। ਉਹ ਸਾਰਾ ਥੋਕ ਉੱਥੇ ਹੀ ਲਾਉਂਦਾ। ਦੋ ਕੈਟਾਗਰੀਆਂ ਜਿਹੜੀਆਂ ਮਾੜੀਆਂ ਆਪਣੀਆਂ। ਪਹਿਲਾਂ ਤਾਂ ਸੀਗੇ ਆਪਣੇ ਮਾੜੇ ਅਧਿਆਪਕ, ਜਿੱਦਾਂ ਹੁਣ ਇਹ ਦਾਇਓ ਬਣ ਕੇ ਚਾਹ ਪੀਣੇ ਜਿਹੜੇ ਆ। ਦੂਜੇ ਆਪਣੇ ਵਿਧਾਇਕ। ਮਾਸਟਰ ਇਹਦੇ ਵਿਧਾਇਕਾਂ ਨੇ ਬੜਾ ਗੰਦ ਪਾਇਆ। ਮੈਨੂੰ ਲੱਗਦਾ ਇਹ ਮਾਸਟਰ ਜ਼ਿਆਦਾ ਗੰਦ ਪਾਉਂਦੇ ਆ। ਅੱਛਾ, ਵੀ ਪੜਾਉਂਦੇ ਤਾਂ ਹੈ ਨਹੀਂ ਨਿਆਣਿਆਂ ਨੂੰ। ਮਾਈਂਡ ਤੇ ਬਣਾ ਲਾ। ਹਾਂ, ਮਾਈਂਡ ਬਣਾ ਲਾ। ਮੈਂ ਹੁਣ ਏਦਾਂ ਵੀ ਮਾਸਟਰਾਂ ਨੂੰ ਮੈਂ ਹੁਣ ਦੂਜੇ ਨੰਬਰ ਤੇ ਕਰਤਾ। ਵਿਧਾਇਕਾਂ ਨੇ ਜਿੰਨਾ ਗੰਦ ਪਾਇਆ ਮਾਸਟਰਾਂ, ਵੀ ਰਹੇ ਰੱਬ ਦਾ ਨਾਂ ਤੁਹਾਡਾ ਨਾਲ ਵੀ ਭੈੜੇ।
ਇਹਨਾਂ ਨੂੰ ਬੋਲਣ ਦੀ ਤਾਂ ਵੀ ਜੇ ਹੈ ਨਹੀਂ ਕੀ ਹੈ। ਆਪ ਇਹਨਾਂ ਦਾ ਮੁਖੀਆ ਬਾਹਰ ਚਬਲ ਕਰੀ ਜਾਂਦਾ ਆ, ਮੇਰੀ ਭਾਬੀ ਉਹਨੇ ਆਹ ਸੂਟ ਪਾ ਲਿਆ, ਉਹ ਪਾਕਿਸਤਾਨ ਦੇ ਝੰਡੇ ਵਾਲੀ ਬਣ ਗਈ ਆ, ਫਿਰ ਉਹ ਸਾੜੀ ਪਾ ਕੇ ਫੁੱਲ ਮਾਰਦੀ ਸੀਗੀ। ਉਹ ਪ੍ਰਿੰਟ ਵਰਗੀ ਲੱਗ ਜੇ ਕੋਈ ਵਿਰੋਧੀ ਧਿਰ ਦਾ ਬੋਲਦਾ ਆ ਉਹਨੂੰ ਕਹਿੰਦੇ ਨਿੰਦਾ ਦਾ ਮਤਾ ਲਿਆ। ਉਹ ਮੈਂ ਤਾਂ ਕਹਿੰਦਾ ਇਹਨਾਂ ਨੂੰ ਚੱਕ ਕੇ ਸਾਰੇ ਸੀਮਾਂ 'ਚ ਲੈ ਜਾਓ, ਲੈ ਜਾਓ ਵੀ ਜਾਂਦੇ ਐ ਮਾਟਰਾ। ਇਹ ਤਾਂ ਆ ਦੇਖੋ ਜਿੱਦਾਂ ਵਿਧਾਨ ਸਭਾ ਦੇ ਵਿੱਚ ਚੱਲੀ ਆ ਪੰਜਾਬ ਦੀ, ਇਹ ਬੜੀ ਇੱਕ ਤਰਾਸਦੀ ਤੇ ਚਿੰਤਾਜਨਕ ਆ ਸਵਾਲ। ਇਹ ਹੁਣ ਮਾਸਟਰਾਂ ਦੀ ਗੱਲ ਕੀਤੀ ਆ, ਸਾਡੇ ਕੋਲ ਨਿਆਣੇ ਕਹਿੰਦੇ ਆ ਵੀ ਸਾਨੂੰ ਵੀ ਜੀ ਵਿਧਾਨ ਸਭਾ ਦਿਖਾਓ, ਫਲਾਣੇ ਸਕੂਲ ਦੇ ਸਾਡੇ ਮਾਮੇ ਦੇ ਮੁੰਡੇ ਦੇ ਉੱਥੇ ਸਕੂਲ ਲੈ ਕੇ ਗਏ ਆ, ਸਾਨੂੰ ਉੱਥੇ ਜਾ ਕੇ ਦਿਖਾਓ ਵੀ ਸਵਾਲ ਕਿੱਦਾਂ ਪੁੱਛੇ ਜਾਂਦੇ ਆ, ਕਿਉਂਕਿ ਆ ਸਾਡੀ ਕੰਧ ਦੇ ਉੱਤੇ ਲਿਖਿਆ ਆ ਅੱਜ ਦੇ ਬੱਚੇ ਕੱਲ ਦੇ ਨੇਤਾ, ਵੀ ਅਸੀਂ ਵੀ ਮਾਸਟਰ ਜੀ ਬਣਨਾ ਨੇਤਾ, ਸਾਨੂੰ ਵਿਧਾਨ ਸਭਾ ਜਾ ਕੇ ਦਿਖਾਓ। ਹੁਣ ਵਿਧਾਨ ਸਭਾ ਸਾਨੂੰ ਡਰ ਲੱਗਦਾ ਵੀ ਜਦੋਂ ਅਸੀਂ ਨਿਆਣਿਆਂ ਨੂੰ ਲੈ ਕੇ ਜਾਣਾ ਉੱਥੇ ਤਾਇਆ ਗਾਲਾਂ ਸਿੱਖਣਗੇ, ਆਹ ਗੱਲਾਂ ਸਿੱਖਣਗੇ, ਉਹ ਕਹਿਣਾ ਜੀ ਇਹਦੇ ਨਾਲੋਂ ਤਾਂ ਅਸੀਂ ਆਹ ਗਲੀਆਂ 'ਚ ਜੋ ਲੜਾਈਆਂ ਹੁੰਦੀਆਂ ਅਸੀਂ ਉਹ ਦੇਖ ਲੈਂਦੇ ਹਾਂ। ਕੱਲ ਜਿੱਦਾਂ ਸਾਡਾ ਵਿੱਤ ਮੰਤਰੀ ਬੋਲਿਆ ਉਹ ਬਾਲਾ ਘਟੀਆ ਹੱਦ ਦਰਜੇ ਦਾ। ਦੇਖੋ ਨੋ ਡਾਊਟ ਕਿ ਵਿਰੋਧੀ ਧਿਰ ਨੇ ਸਵਾਲ ਤੁਹਾਡੇ ਤੇ ਚੱਕਣਾ ਹੀ ਆ, ਉਹਨਾਂ ਦਾ ਕੰਮ ਆ। ਇਹ ਲੋਕਤੰਤਰ ਦੇ ਵਿੱਚ ਮੀਡੀਆ ਨੇ ਤੁਹਾਨੂੰ ਸਵਾਲ ਪੁੱਛਣੇ, ਉਹਨਾਂ ਦਾ ਕੰਮ ਆ, ਤੇ ਤੁਹਾਡਾ ਕੰਮ ਇਸੇ ਗੱਲ ਦਾ ਕਿ ਤੁਸੀਂ ਜਵਾਬ ਦੇਣਾ। ਆਪ ਹਰਪਾਲ ਚੀਮਾ ਵਕੀਲ ਆ, ਇਹਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ। ਤੂੰ ਲਾਅ ਦੇ ਹਿਸਾਬ ਦੇ ਨਾਲ ਗੱਲ ਕਰ, ਤੂੰ ਉਹਨੂੰ ਇਹ ਕਹਿ ਰਿਹਾ ਆ ਜਾ ਤੈਨੂੰ ਦੇਖਾਂਗੇ ਤੇਰੇ ਵਰਗੇ ਮੈਂ ਬਹੁਤ ਬਦਮਾਸ਼ੀਆਂ ਕੱਢੀਆਂ, ਕਿੱਦਾਂ ਦੀਆਂ ਤੂੰ ਬਦਮਾਸ਼ੀਆਂ ਕੱਢੀਆਂ? ਤੂੰ ਠੀਕ ਹੈ, ਤੂੰ ਵਿੱਤ ਮੰਤਰੀ ਆ, ਤੈਨੂੰ ਬੋਲਣ ਦਾ ਲਹਿਜ਼ਾ ਚਾਹੀਦਾ। ਫਿਰ ਦੂਜੇ ਪਾਸੇ ਬੀਬੀਆਂ ਨੇ ਜਿਹੜੇ ਮੁੱਦੇ ਉਠਾਏ ਆ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਦੇ ਵਿੱਚ ਕੁਝ ਨਹੀਂ ਸੀ। ਦੇਖੋ ਇੱਕ ਬੈਠਣ ਦਾ ਵੈਸੇ ਢੰਗ ਹੁੰਦਾ, ਹੁਣ ਲੰਬੜ ਇੱਦਾਂ ਬੈਠਾ ਆ, ਮੈਂ ਇਹ ਚਲੋ ਠੀਕ ਹੈ, ਮੈਂ ਆਪਣੇ ਵਿਦਿਆਰਥੀ ਨੂੰ ਤਾਂ ਕਹਿ ਦੂੰਗਾ, ਨੈਤਿਕ ਤੌਰ ਤੇ ਮੈਂ ਇਹਨਾਂ ਨੂੰ ਕਹਿ ਨਹੀਂ ਸਕਦਾ। ਜੇ ਮੈਂ ਇਹਨੂੰ ਕਹਿਣਾ ਵੀ ਆ ਮੈਂ ਇੱਕ ਪਾਸੇ ਕਹਿ ਦੂੰਗਾ ਵੀ ਲੰਬੜ ਸਾਹਿਬ ਤੁਸੀਂ ਮਾੜਾ ਜਿਹਾ ਧਿਆਨ ਨਾਲ ਲੱਤਾਂ ਥੋੜੀਆਂ ਇਕੱਠੀਆਂ ਕਰ ਲਓ, ਹਨਾ, ਵੀ ਇੱਦਾਂ ਕਰਕੇ ਬੈਠ ਜਾ ਕਰੋ। ਇਹ ਇੱਕ ਨੈਤਿਕਤਾ ਆ। ਹੁਣ ਇੱਕ ਬੀਬੀ ਦਾ ਇਹ ਕਹਿਣਾ ਵੀ ਆ ਦੇਖੋ ਜੀ ਬੈਠਾ ਕਿੱਦਾਂ, ਇਹ ਸਾਡਾ ਮੁੱਦਾ ਥੋੜੀ ਪੰਜਾਬ ਦਾ ਮੁੱਦਾ ਇਸ ਵੇਲੇ। ਜਿੱਦਾਂ ਬਹੁਤ ਵਧੀਆ ਪ੍ਰਗਟ ਸਿੰਘ ਨੇ ਇੱਕ ਸਵਾਲ ਪੁੱਛਿਆ ਪਹਿਲੇ 2 ਦਿਨ ਜਦੋਂ ਸ਼ੁਰੂ ਹੀ ਹੋਇਆ, ਉਹਨੇ ਕਿਹਾ ਆ ਵੀ ਜਿਹੜਾ ਐਜੂਕੇਸ਼ਨ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਤੇ ਗੱਲ ਹੋਈ ਆ ਵੀ ਭਗਵਾਕਰਨ ਦਾ ਜਿਹੜਾ ਕਹੀ ਜਾਂਦੇ ਆ ਵੀ ਬੱਚੇ ਮੰਗ ਕਰਦੇ ਆ ਵੀ ਭਗਵਾਕਰਨ ਹੋ ਰਿਹਾ ਸਾਡੀ ਨੈਸ਼ਨਲ ਪਾਲਿਸੀ ਦਾ, ਬੰਦ ਕਿਉਂ ਨਹੀਂ ਕਰਦੇ ਤੁਸੀਂ? ਐਜੂਕੇਸ਼ਨ ਦੀਆਂ ਗੱਲਾਂ ਹੁੰਦੀਆਂ। ਫਿਰ ਉਹਦੇ ਵਿੱਚ ਇਆਲੀ ਨੇ ਬਹੁਤ ਵਧੀਆ ਸਵਾਲ ਪੁੱਛਿਆ, ਈਵਨ ਰਾਣਾ ਗੁਰਜੀਤ ਨੇ ਬਹੁਤ ਵਧੀਆ ਸਵਾਲ ਪੁੱਛੇ ਆ ਕਿ ਇਕੋਨਮਿਕਲੀ ਕਿ ਆ ਜਿਹੜੇ ਪੈਸੇ ਆ, ਫਿਰ ਇਹ ਮੁੱਦਾ ਤਾਂ ਇਹ ਸੀ ਵੀ 1000 ਤੇ 1500 ਸਰਕਾਰ ਦੇਣ ਤਾਂ ਲੱਗੀ ਆ ਬੀਬੀਆਂ ਨੂੰ, ਇਹ ਪੈਸੇ ਆਉਣੇ ਕਿੱਥੋਂ ਆ? ਆਪਾਂ ਜੇਬਾਂ 'ਚ ਤਾਂ ਪਾ ਲੈਣੇ ਆ 1000 1500, ਪਰ ਉਹ ਲਿਆਉਣ ਦੇ ਲਈ ਟੈਕਸ ਵੀ ਲੱਗਣੇ ਆ। ਟੈਕਸ ਲਾਉਣ ਦੇ ਲਈ ਕੀ ਆ, ਹੁਣ ਸਾਡੇ ਲੋਕਾਂ ਦਾ ਵੀ ਤਾਇਆ ਇਹ ਹੋ ਗਿਆ ਵੀ ਅਸੀਂ ਇਹ ਨਹੀਂ ਦੇਖਣਾ ਵੀ ਖੰਡ 1 ਰੁਪਈਆ ਮਹਿੰਗੀ ਹੋ ਗਈ ਆ, ਸਾਨੂੰ ਤਾਂ ਇਹ ਆ ਵੀ 1000 ਰੁਪਈਆ ਸਾਡੀ ਜੇਬ 'ਚ ਆ ਗਿਆ। ਗੌਰਮੈਂਟ ਨੇ ਵੀ ਤੁਹਾਡੀ ਜੇਬ 'ਚ ਕੱਟ ਲਾ ਕੇ ਉਹ ਪੈਸੇ ਤੁਹਾਨੂੰ ਨਾਲੇ ਮਾਸਟਰ ਗੱਲ ਹੋਰ ਆ। ਹਾਂਜੀ, ਹੁਣ 1500 ਜਾਂ 1000 ਰੁਪਈਆ ਇਹ ਬੀਬੀਆਂ ਨੂੰ ਦੇ ਦੇਣਗੇ, ਹਾਂਜੀ ਠੀਕ ਆ, ਉਹਨਾਂ ਦਾ ਕੋਈ 1500 ਦਾ ਕੋਈ ਇੰਨਾ ਕੋਈ ਪੜਾ ਨਹੀਂ ਹੋਣਾ ਕੁਝ ਵੀ। ਪਰ ਸਰਕਾਰ ਦਾ ਇਕੱਲੇ ਬੰਦੇ ਮੇਰੇ 1500 ਖਜ਼ਾਨੇ ਨੂੰ ਕਿੰਨਾ ਘਾਟਾ ਪੈਣਾ? ਬਹੁਤ ਜ਼ਿਆਦਾ। ਤੇ ਹੁਣ ਲੱਗਦਾ ਆ ਵੀ 4 ਲੱਖ ਕਰੋੜ ਤੱਕ ਇਹ ਕਰਜ਼ਾ ਜਿਹੜਾ ਆ ਹੋ ਜਾਣਾ ਪੰਜਾਬ ਦਾ, ਸਰਕਾਰ ਜਾਂਦੀ ਇੱਥੇ ਤੱਕ ਕਰ ਜਾਣਾ ਇਹਨਾਂ ਨੇ। ਜੇ ਨਾ ਦੇਖੋ ਅਸੀਂ ਤਾਂ ਸਰਕਾਰ ਤਾਂ ਝੁਣੀ ਸੀ ਬਈ ਇਹਨੇ ਇਕੋਨਮਿਕਲੀ ਅੱਜ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਅੱਜ ਲੜਾਈ ਜਿਹੜੀ ਆਪਾਂ ਈਰਾਨ ਦੀ ਗੱਲ ਕਰਕੇ ਹਟੇ ਆ, ਲੜਾਈ ਤਾਂ ਸਾਡੀ ਵਪਾਰ ਦੀ ਆ। ਹਰ ਦੇਸ਼ ਹਰ ਸਟੇਟ ਇਹ ਲੱਗਾ ਹੋਇਆ ਆ ਕਿ ਬਾਹਰੋਂ ਇਨਵੈਸਟਮੈਂਟ ਹੋਵੇ, ਬਾਹਰੋਂ ਪੈਸਾ ਆਵੇ, ਦੁਨੀਆ ਜਿਹੜੀ ਆ ਗਲੋਬ ਛੋਟਾ ਇੱਕ ਪਿੰਡ ਬਣ ਰਹੀ ਆ, ਸਾਡੀ ਐਜੂਕੇਸ਼ਨ ਦਾ ਲੈਵਲ ਅਪ ਹੋਵੇ, ਅਸੀਂ ਆਪਣੀ ਐਜੂਕੇਸ਼ਨ ਨੂੰ ਚੱਕੀਏ, ਸਾਡੇ ਨਿਆਣੇ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ। ਪਰ ਸਾਡੀ ਲੜਾਈ ਅੱਜ ਇਹ ਹੋਈ ਆ, ਫੈਮਿਨਿਜ਼ਮ ਬਣ ਗਿਆ, ਔਰਤਵਾਦ ਕਿ ਉਹ ਜੀ ਔਰਤ ਨੂੰ ਇਦਾਂ ਕਹਿ ਰਿਹਾ, ਉਹ ਜੀ ਔਰਤ ਨੂੰ ਇਦਾਂ ਕਹਿ ਦਿੱਤਾ। ਉਹ ਇੰਨਾ ਘਪਲਾ ਜ਼ਿਆਦਾ ਹੋ ਗਿਆ, ਘਪਲਾ ਹੀ ਕਹਿ ਲਓ। ਸਰਕਾਰ ਨੇ ਵਿਰੋਧੀ ਧਿਰ ਉਲਝਾ ਰੱਖੀ ਕਿ ਸਾਤੋਂ ਸਵਾਲ ਪੁੱਛਣ ਦਾ ਇੱਕ ਤਰ੍ਹਾਂ ਦੇ ਨਾਲ ਜੇ ਤਾਂ ਇਹ ਦੇਖੀਏ ਸਰਕਾਰ ਹੀ ਜਿੱਤ ਗਈ। ਸਰਕਾਰ ਕਿੱਦਾਂ ਜਿੱਤ ਗਈ? ਆਪਾਂ ਨੂੰ ਤਾਂ ਲੱਗਾ ਜੀ ਬੋਲੇ ਆ, ਅਸਲ ਵਿੱਚ ਇਹਨਾਂ ਦਾ ਵੀ ਟਾਰਗੇਟ ਇਹੀ ਸੀ ਵੀ ਇਹਨਾਂ ਨੂੰ ਉਲਝਾ ਲਓ ਖਹਿਰੇ ਵਾਲੇ ਪਾਸੇ। ਹੁਣ ਲੋਕਾਂ ਨੂੰ ਪਤਾ ਹੀ ਨਹੀਂ ਸਵਾਲਾਂ ਤੇ ਕੀ ਹੋਇਆ। ਸਵਾਲ ਤਾਂ ਇਹ ਸੀ ਵੀ ਮੈਡੀਕਲ ਕਾਲਜ ਹੀ ਨਹੀਂ ਬਣਾਤੇ, ਫਿਰ ਉਹਦਾ ਅਜੇ ਤੱਕ ਨੀਂਹ ਪੱਥਰ ਰੱਖੇ ਉਹ ਆ, ਗਾਹਾਂ ਕੰਮੇ ਨਹੀਂ ਚੱਲਿਆ। ਆ ਨਵੇਂ ਸ਼ਹਿਰ ਵਾਲਾ ਵੀ ਦੇਖ ਲਓ। ਫਿਰ ਇਹਨਾਂ ਨੇ ਕਿਹਾ ਸੀ ਜੀ 5 ਕਰੋੜ ਰੁਪਈਆ ਇਕੱਲੇ ਵਿਧਾਇਕ ਨੂੰ ਦੇਣਾ। ਸਵਾਲ ਤਾਂ ਬਣਦੇ ਸੀ, ਸਰਕਾਰ ਦੇ ਕੋਲ ਜਵਾਬ ਕੋਈ ਨਹੀਂ। ਉਹਦਾ ਵਿੱਚ ਇਹ ਰੌਲਾ ਪਾ ਲਓ, ਇਹ ਦੇਖੋ ਜੀ 1000 1500 ਤੇ ਰੌਲਾ ਪਾਉਂਦੇ ਆ, ਲੋਕਾਂ ਨੇ ਬੀਬੀਆਂ ਵੀ ਖੁਸ਼ ਹੋਣਾ ਨਹੀਂ ਜੀ, ਇਹ ਤੇ ਰੌਲਾ ਪਾਉਂਦਾ ਵਿਰੋਧੀ ਧਿਰ, ਤੇ ਉਹ ਜਿਹੜੇ ਮੇਨ ਮੁੱਦੇ ਸੀ ਉਹ ਪਿੱਛੇ ਰਹਿ ਗਏ। ਮੁੱਦੇ ਕਦੇ ਅੱਗੇ ਨਹੀਂ ਚੱਕੇ ਇਹਨਾਂ ਨੇ, ਹੋਰ ਕੀ ਚੱਕਣੇ? ਤਾਂ ਹੱਲ ਹੈਗਾ ਇਹਦਾ, ਉਹ ਨਹੀਂ ਮੰਨਦੇ ਨਹੀਂ ਹੈਗੇ ਮੇਰੀ ਗੱਲ।
ਮੈਨੂੰ ਤਕਰੀਬਨ 4.25 ਸਾਲ ਹੋ ਗਏ। ਰੌਲਾ ਹੱਲ ਹੈਗਾ ਇਹਨਾਂ ਦਾ। ਪਹਿਲਾਂ ਤਾਂ ਮੈਨੂੰ ਮਾਟਰਾ ਇਹ ਦੱਸ, ਮੈਂ ਪਹਿਲਾਂ ਫਿੱਟ ਲਾਣ ਤੇ ਪਾਉਣੀ ਆ, ਫੇਰ ਮੈਂ ਜਿਹੜਾ ਉਹ ਸਰਪੰਚ ਚੱਕਿਆ ਆਪ ਵਾਲਾ ਜਿਹੜਾ ਮਾਲ ਪਤਾ ਇੱਧਰ ਉੱਧਰ ਕਰਦਾ, ਖੇਮ ਕਰਨਾ ਉੱਤੇ ਵੀ ਗੱਲ ਕਰਨੀ ਆ। ਕਰਨ ਤਨ ਮੈਨੂੰ ਪਹਿਲਾਂ ਇਹ ਦੱਸ ਬਈ 99,999 ਦੇ ਵਿੱਚ ਜੇ ਇੱਕ ਜਮ੍ਹਾਂ ਕਰੀਏ ਤਾਂ ਕਿੰਨੇ ਬਣੇ? ਮੈਨੂੰ ਸਮਝ ਨਹੀਂ ਵੀ ਤੂੰ ਦੱਸ ਦੇ ਆਪੇ। ਲੱਖ ਬਣ ਗਿਆ ਨਾ। ਲੱਖ ਦੀ ਲਾਹਨਤ ਹੈ ਤੁਹਾਡੇ ਸਾਰਿਆਂ ਦੇ ਉੱਪਰ। ਜਿਹੜਾ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਦਾ ਮੈਂ ਇਹਨਾਂ ਦਾ ਹੱਲ ਕੀ ਕਰਨਾ। ਪਰ ਤੂੰ ਦੱਸ। ਪਹਿਲਾਂ ਤਾਂ ਤੁਸੀਂ ਝੋਲੇ ਚੱਕ ਚੱਕ ਟੱਪ ਟੱਪ ਕੇ ਇਹਨਾਂ ਨੂੰ ਵੋਟਾਂ ਪਾਉਣੇ ਝਾੜੂ ਵਾਲਿਆਂ ਇਹ ਤਾਂ ਇਕੱਲੇ ਤੇ ਇੰਨੀ ਹੈ ਨਾ, ਮਤਲਬ ਸਾਨੂੰ ਵੰਡ ਕੇ ਦਿੱਤੀ ਹੈ। ਇੱਕ ਹੋਰ ਪਾ ਕੇ ਤੇ ਇੱਕ ਲਾਹਨਤ ਹੋਰ ਅੱਛਾ, ਉਹ ਵੀ ਪਾ ਟੱਪ ਟੱਪ ਕੇ ਤੁਸੀਂ ਪਾਉਣੇ ਵੋਟਾਂ ਹੈ। ਉਹ ਹੁਣ ਜਦੋਂ ਆਪਣੀਆਂ ਮਰਜ਼ੀਆਂ ਕਰਦੇ, ਹੁਣ ਤੁਹਾਡੇ ਨਿਕਲਦੇ ਚੀਕਾਂ। ਫੇਰ ਤੁਹਾਨੂੰ ਇਹ ਨਹੀਂ ਪਤਾ ਇਹਨਾਂ ਨੂੰ ਲਾਂਭੇ ਕਿੱਦਾਂ ਕਰਨਾ ਹੈ। ਉਹ ਇਹਨਾਂ ਨੂੰ ਐਂ ਕਰੋ, ਇਹਨਾਂ ਨੂੰ ਕਹੋ 35-40 ਜਣੇ ਜਾਓ ਨਾ ਉੱਥੇ ਹੋਸਟਲ ਦਾ ਬੁੱਕ ਕਰਾਓ, ਨਾਲ ਕਰੋ ਲੈ ਲਓ ਬਦਮਾਸ਼, ਪਹਿਲਾਂ ਉੱਥੇ ਸਿਰ ਸੁਰ ਪਾੜ ਕੇ ਆਇਆ ਕਰੋ, ਫੇਰ ਵਿਧਾਨ ਸਭਾ ਦੇ ਵਿੱਚ ਜਾ ਕੇ ਕੰਮ ਦੀ ਗੱਲ ਕਰਿਆ ਕਰੋ। ਲੰਬੜਾ ਤੈਨੂੰ ਮੈਂ ਗੱਲ ਪੁੱਛਾਂ, ਇਹ ਬਾਕੀ ਗੱਲਾਂ ਤੇਰੀ ਠੀਕ ਆ। ਸਾਨੂੰ ਕਹਿੰਦਾ ਜਦੋਂ ਆਮ ਪਾਰਟੀ ਜਿੱਤੀ ਸੀ ਤੁਸੀਂ ਵੋਟਾਂ ਪਾਈਆਂ, ਲਿਆਂਦੀਆਂ, ਆਹ ਕੀਤਾ ਉਹ ਕੀਤਾ, ਤੈਨੂੰ ਚੇਤਾ ਨਹੀਂ ਪਿੰਡ 'ਚ ਵੋਟਾਂ ਪਈਆਂ ਸੀਗੀਆਂ, ਦੂਜੇ ਦਿਨ ਸਵੇਰ ਨੂੰ ਨਾਲੀ 'ਚ ਕੁੰਡ ਕਾ ਪਿਆ ਸੀ ਸ਼ਰਾਬ ਪੀ ਕੇ ਆਮ ਪਾਰਟੀ ਵਾਲਿਆਂ ਦੀ। ਰਹੇ ਰੱਬ ਦਾ ਨਾਂ। ਨਹੀਂ, ਉਹ ਨਾ ਗੱਲ ਤਾਂ 100 ਮਹਿੰਦੀ ਦੀ ਖਾ ਲਓ ਚਾਹੇ ਗੋਹੇ ਦੀ ਖਾ ਲਓ, ਆਪਣੀ ਖਾਣ ਗੱਲ ਇੱਕੋ ਹੀ ਆ। ਠੀਕ ਆ। ਮੈਂ ਚਾਹੇ ਨਾਲੇ ਡੇਦਾ ਸੀ, ਚਾਹੇ ਮੈਂ ਝਾੜੂ ਵਾਲਾ ਨਾਲ ਫਿਰਦਾ ਸੀ, ਮੈਂ ਵੋਟ ਨਹੀਂ ਪਾਈ ਤੁਹਾਨੂੰ। ਮੈਨੂੰ ਪਤਾ ਸੀ ਪਤਾ ਨਾ ਕੰਮ ਕਰਨਾ। ਸ਼ਰਾਬ ਪੀਤੀ ਜ਼ਰੂਰ, ਵੋਟ ਨਹੀਂ ਪਾਈ। ਇਹਨੇ ਕਿਹਾ ਸ਼ਰਾਬ ਪੀਣਾ ਚੀਜ਼ ਮੈਂ ਪੀਤੀ ਆ। ਵਿਦਾਰ ਦਾ ਤੇ ਆਪ ਮੈਂ ਪੈਸੇ ਵੀ ਫੜੇ ਆ, ਪੈਸੇ ਹੀ ਬੜੇ ਪਰ ਮੈਂ ਵੋਟ ਨਹੀਂ ਪਾਈ। ਮੈਨੂੰ ਪਤਾ ਸਭ ਤੋਂ ਵੱਡੇ ਨਾਲਾਇਕ ਸੀਗੇ। ਵੋਟ ਕਿਹਨੂੰ ਪਾਈ ਨੇ? ਵੋਟ ਮੈਂ ਘੜੁੱਕੇ ਵਾਲਿਆਂ ਦਾ ਆਇਆ, ਹੁਣ ਬੰਦਾ ਰੱਖਿਆ। ਆ ਜਾਣਾ ਕਿੰਨਾ ਬਦਲ ਗਿਆ, ਹੁਣ ਵੀ ਲਾਉਂਦਾ ਰੰਗ ਬਦਲ ਗਿਆ ਦਾ, ਰੰਗ ਬਦਲ ਨਹੀਂ ਗਿਆ। ਹੁਣ ਮੈਨੂੰ ਇਹ ਦੱਸੋ, ਇੱਕ ਪਾਸੇ ਤੁਸੀਂ ਕਹਿੰਦੇ ਆ ਮਾਨ ਸਾਹਿਬ ਹੁਣੀ ਆ ਚੀਮੇ ਹੁਣੀ ਰੌਲਾ ਪਾਉਂਦੇ ਆ ਬਈ ਅਸੀਂ ਤਾਂ ਯੁੱਧ ਨਸ਼ਿਆਂ ਦੇ ਵਿਰੁੱਧ ਪਹਿਲਾਂ ਵੀ ਕਾਮਯਾਬ ਕਰ ਲਿਆ, ਹੁਣ ਦੂਜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲਦਾ ਆ। ਇਹ ਕਿਹੜਾ ਨਸ਼ਿਆਂ ਦੇ ਵਿਰੁੱਧ ਯੁੱਧ ਆ? ਤੁਹਾਡਾ ਹੀ ਸਰਪੰਚ ਜਿਹੜਾ ਵਿਲੇਜ ਵਲੰਟੀਅਰ ਕਮੇਟੀ ਦਾ ਮੁਖੀ, ਕਮੇਟੀ ਕਾਹਦੀ? ਨਸ਼ਾ ਛਡਾਊ ਨਸ਼ਾ ਕੇਂਦਰ, ਛਡਾਊਗੇ। ਉਹ ਬੰਦਾ 18 ਕਿਲੋ ਹੈਰੋਇਨ ਦੇ ਨਾਲ ਫੜਿਆ ਗਿਆ। ਉਹ ਇੱਕ ਅਖਬਾਰ ਨੇ ਤਾਂ ਉਹ ਉੱਪਰ ਦਲੈਗਰ ਦੀ ਜਗ੍ਹਾ ਤੇ ਉਹ ਦਲਾਮਾਂ ਦੀ ਜਗ੍ਹਾ ਤੇ ਲਾਮ ਪਾਤੀ, ਕਹਿੰਦਾ ਹੀਰੋਇਨ ਦੇ ਨਾਲ ਫੜਿਆ ਗਿਆ। ਉਹ ਬਾਅਦ 'ਚ ਮੈਨੂੰ ਪਤਾ ਲੱਗਾ ਉਹ ਵੀ ਝੋਲੀ ਚੱਕ ਆਮ ਆਦਮੀ ਪਾਰਟੀ ਉਹ ਦਾ ਸੀ। ਤੈਨੂੰ ਨਹੀਂ ਪਤਾ ਤੰਬੜਾ, ਜਿਹੜਾ 18 ਕਿਲੋ ਨਸ਼ਾ ਆਇਆ ਕਿੱਥੋਂ? ਉਹ ਜਿਹਨਾਂ ਦਾ ਛਡਾਇਆ ਸੀ ਉਹਨਾਂ ਦਾ ਨਸ਼ਾ ਸੀ ਉਹ। ਨਹੀਂ ਫਿਰ ਬੇੜਾ ਦਾ ਤੁਹਾਡਾ ਬੈਠੇ ਹੋਈ ਆ ਨਾ, ਇਹਦਾ ਮੰਨਦੇ ਨਾ ਮਟਰ। ਨਹੀਂ, ਪਰ ਤੂੰ ਇਹ ਦੱਸੋ ਸਰਕਾਰ ਇਹ ਲਿਆਂਦੀ ਕਾਤੇ? ਇਹ ਗੱਲ ਦਾ ਜਵਾਬ ਦੇ। ਹੁਣ ਘੜੁੱਕੇ ਵਾਲੇ ਤੂੰ ਤਾਰੀਫ ਤਾਂ ਕਰਦਾ। ਦੇਖੋ ਇਹ ਗੱਲਾਂ ਤਾਂ ਮਾਟਰ ਮੈਂ ਤੇਰਾ ਸਹਿਮਤ ਆ। ਜਦੋਂ ਹੁਣ ਵਿੱਚੋਂ ਜਿਹੜਾ ਨਹੀਂ, ਤੂੰ ਪੀੜ ਪਾਉਣ ਲੱਗਾ ਗੱਲ ਤਾਂ ਆ, ਹੱਲ ਕੋਈ ਹੈ ਨਹੀਂ ਸੀ। ਇਹਨਾਂ ਪਤੰਦਰਾਂ ਨੂੰ ਮੌਕਾ ਦੇ ਦਿੱਤਾ, ਇਹ ਹੋ ਗਿਆ ਫੇਲ। ਇਹ ਜਮਾ ਹੀ ਗਧੇ ਆ। ਹੁਣ ਫੇ ਕੌਣ ਆਉਣਾ ਅਗਲੀ ਵਾਰੀ? ਘੜੁੱਕੇ ਵਾਲੀ ਤਰ੍ਹਾਂ ਦੇਖਿਆ ਮੈਂ ਦੇਖੋ, ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਵੀ ਵੋਟ ਕਿਹਨੂੰ ਪਾਉਣੀ ਆ। ਮੈਂ ਘੜੁੱਕੇ ਵਾਲਿਆਂ ਦਾ ਆ। ਨਹੀਂ, ਹੁਣ ਇਹ ਗੱਲ ਇੱਥੇ ਹੀ ਆ ਤਾਇਆ। ਆਪਣੀ ਬਹੁਤ ਇਹ ਦੇਖੋ ਗੱਲ ਆਪਣੀਆਂ ਪਿਛਲੇ ਪਿਆ ਹੋਣਾ ਸਾਰਾ ਲੋਕਾਂ ਨੂੰ ਪਤਾ ਆਪਾਂ ਗੱਲਾਂ ਕੀ ਕਰਦੇ ਆ। ਆਪਾਂ ਇਹੀ ਗੱਲ ਕਰਦੇ ਸੀ ਵੀ ਲੋਕ ਕੀ ਕਰਨ। ਲੋਕਾਂ ਦੇ ਕੋਲ ਤਾਂ ਇੱਕੋ ਹੀ ਅਧਿਕਾਰ ਆ ਵੀ ਅਸੀਂ ਵੋਟ ਪਾਈਏ, ਅਸੀਂ ਆਪਣੀ ਸਰਕਾਰ ਨਵੀਂ ਚੁਣ ਲਈਏ। ਪਹਿਲਾਂ ਵੀ ਸਾਨੂੰ ਇਹੀ ਲਾਂਭੇ ਦਿੰਦੇ ਸੀ, ਆ ਜੀ ਅਕਾਲੀ ਚੁਣ ਲੈਂਦੇ ਆ ਤੁਸੀਂ, ਆ ਕਾਂਗਰਸੀ ਚੁਣ ਲੈਂਦੇ ਆ, ਸਾਨੂੰ ਕੋਈ ਤੀਜਾ ਬੰਦਾ ਹੀ ਨਹੀਂ ਦੀਦਾ। ਇਹੀ ਕਹਿੰਦੇ ਸੀ। ਉਹ ਜਦੋਂ ਲੋਕਾਂ ਨੇ ਦੇਖਿਆ ਵੀ ਦੋ ਬੰਦੇ ਜਿਹੜੇ ਸਾਡੇ ਹੁਣ ਨਸ਼ਾ ਜਿਹੜਾ ਆ ਸਾਰੇ ਘੜੁੱਕੇ ਵਾਲਿਆਂ ਤੇ ਇਹ ਦੋਸ਼ ਲੱਗਦਾ ਵੀ ਇਹਨਾਂ ਨੇ ਆਹ ਜਿਹੜਾ ਨਸ਼ਾ ਫੈਲਾਇਆ, ਇਹਨਾਂ ਨੇ ਸਾਡੇ ਕੋਲ ਵਾਅਦਾ ਇਹ ਕੀਤਾ ਵੀ ਨਹੀਂ ਜੀ ਅਸੀਂ ਤਾਂ ਇਹ ਸਾਰਾ ਖਤਮ ਕਰ ਦੇਵਾਂਗੇ। ਇੱਕ ਬੰਦੇ ਨੂੰ ਫੇਰ ਮੌਕਾ ਦਿੱਤਾ ਜਿਹੜਾ ਕਹਿੰਦਾ ਸੀ 2 ਹਫ਼ਤਿਆਂ 'ਚ ਮੈਂ ਤਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਹਿਤਾ 2 ਹਫ਼ਤੇ ਬੰਦ। ਲੋਕਾਂ ਨੇ ਉਹਨੂੰ ਵੀ ਦੇਖੋ ਇਸੇ ਕਰਕੇ ਕੀਤਾ। ਹੁਣ ਜਦੋਂ ਨਹੀਂ ਖਤਮ ਹੋਇਆ, ਲੋਕ ਫੇਰ ਵੋਟਾਂ ਆਉਣੀਆਂ ਆ, ਲੋਕੀ ਆਪੇ ਦੇਖ ਲੈਣਗੇ। ਪਰ ਲੋਕੀ ਵੀ ਕਿਹਨੂੰ ਚਾਹੁਣ? ਇੱਥੇ ਅੱਜ ਤੁਸੀਂ ਦੇਖ ਲਓ ਵੀ ਆਪਾਂ ਦੇਖ ਹੀ ਲਿਆ ਮਿਆਰ ਕੀ ਆ। ਉੱਥੇ ਤਾਂ ਤਾਇਆ ਕਾਨੂੰਨ ਆ। ਅਸਲ ਵਿੱਚ ਕਾਨੂੰਨ ਆਉਂਦਾ ਕਿਹਨੂੰ ਆ? ਉੱਥੇ ਜਿੰਨੇ ਬੈਠੇ ਆ ਬੰਦੇ ਬਣਾਉਣੇ ਕਾਨੂੰਨ ਆ। ਤੁਸੀਂ ਪਤਾ ਹੈ ਕੁਛ ਨਹੀਂ। ਹੁਣ ਤੁਸੀਂ ਇਹ ਦੇਖੋ ਉੱਥੇ ਬਹਿਸ ਹੁੰਦੀ ਤਾਇਆ ਨਾ, ਉੱਥੇ ਟ੍ਰੇਨਿੰਗ ਲੱਗਦੀ ਪਹਿਲਾਂ ਐਮਐਲਏ ਵਾਲਿਆਂ ਦੀ। ਜਿਹੜਾ ਵੀ ਬੰਦਾ ਐਮਐਲਏ ਬਣਦਾ ਉਹਦੀ ਪਹਿਲਾਂ ਟ੍ਰੇਨਿੰਗ, ਅੰਦਰ ਸਟਾਫ ਆ ਉਹਨਾਂ ਦਾ, ਉਹ ਟ੍ਰੇਨਿੰਗ ਦਿੰਦਾ ਉਹਨਾਂ ਨੂੰ, ਸਾਰਾ ਸਮਝਾਉਂਦਾ ਵੀ 0 ਆਵਰ ਕੀ ਆ, ਸਪਲੀਮੈਂਟਰੀ ਕੀ ਆ, ਤੁਸੀਂ ਕੁਐਸਚਨ ਕਦੋਂ ਪੁੱਛਣੇ ਆ, ਵਿਰੋਧੀ ਧਿਰ ਦੀ ਕੀ ਭੂਮਿਕਾ ਆ। ਇਹਨਾਂ ਨੂੰ ਪੂਰੀ ਸਿਖਲਾਈ ਦੇ ਕੇ ਅੰਦਰ ਭੇਜਿਆ ਜਾਂਦਾ। ਪਰ ਹੁਣ ਕੱਲ ਤੁਸੀਂ ਦੇਖੋ ਉਹ ਲਾਲਜੀਤ ਭੁੱਲਰ ਜਦੋਂ ਬੋਲਦਾ ਸੀ, ਉਹਨੇ ਆਪ ਕਿਹਾ ਬਈ ਕਹਿੰਦਾ ਧਾਲੀਵਾਲ ਸਾਹਿਬ ਆ ਮਰ ਜਾ ਮੈਨੂੰ ਬੋਲ ਲੈਣ ਦਿਓ, ਬਾਅਦ 'ਚ ਗੱਲਾਂ ਕਰ ਲਿਓ। ਜਦੋਂ ਮਿਨਿਸਟਰ ਹੀ ਬੋਲਿਆ, ਹਾਕਮ ਧਿਰ ਵਾਲੇ ਜਿਹੜੇ ਆ ਉਹ ਆਪਣਾ ਕੋਈ ਮੋਬਾਈਲਾਂ ਦੇ ਉੱਤੇ ਲੱਗਾ ਆ, ਕੋਈ ਆਪਣੀਆਂ ਗੱਲਾਂ ਦੇ ਵਿੱਚ ਲੱਗਾ ਆ।
ਉਹ ਜਦੋਂ ਆਲੇ ਦੁਆਲੇ ਜਾਂ ਦੇਖਦੇ ਆ ਵੀ ਰੌਲਾ ਪੈ ਗਿਆ ਉਦੋਂ ਚੀਕ ਚਿਹਾੜਾ ਪਾ ਦੋ ਬਸ। ਕਿਸੇ ਨੂੰ ਕੋਈ ਗੱਲ ਦਾ ਪਤਾ ਵੀ ਨਹੀਂ ਗੱਲ ਕੀਤੀ ਕਿਹੜੀ ਆ। ਇੰਟਰਸਟ ਹੀ ਕੋਈ ਨਹੀਂ ਵੀ ਉੱਥੇ ਅਸੀਂ ਕਰਨਾ ਕੀ ਆ, ਕਿਸ ਕੰਮ ਲਈ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ, ਕੋਈ ਜ਼ੀਰੋ ਉਹਨਾਂ ਨੂੰ ਨੌਲੇਜ ਆ, ਫਿਰ ਆਪੇ ਹੀ ਆਹ ਹਾਲਾਤ ਬਣਨੇ। ਉਹ ਤਾਇਆ ਇਹਨਾਂ ਦੀਆਂ ਨਾ, ਮੈਂ ਤਾਂ ਦੱਸਿਆ ਇਹਨਾਂ ਨੂੰ ਬੰਦੇ ਦੇ ਪੁੱਤ ਨਾ ਹੋਰ ਵੀ ਤਰੀਕੇ ਨਾਲ ਬਣਾਇਆ ਸਕਦਾ, ਪਰ ਉਹ ਰੂਲ ਵੀ ਇਹਨਾਂ ਨੇ ਪਤੰਦਰਾਂ ਨੇ ਬਣਾਉਣਾ ਨਹੀਂ ਹੈਗਾ। ਇਹ ਜਦੋਂ ਬਜਟ ਦਾ ਸੈਸ਼ਨ ਉਦੋਂ ਡਿਬੇਟ ਸ਼ੁਰੂ ਹੋਈ ਆ ਨਾ, ਕਰਾ ਕੇ 94 ਤੋਂ ਜਾ ਕੇ 28 ਜਾਣੇ ਸੀਗੇ, ਉਹ 'ਚੋਂ ਵੀ ਕੈਮਰਿਆਂ 'ਚ ਲੰਬੜ ਨੇ ਦੇਖਿਆ ਅੱਧੇ ਮੋਬਾਈਲ ਤੇ ਲੱਗੇ ਹੋ ਆ, ਪਤਾ ਨਹੀਂ ਕਿਹੜੀ ਆਪਣੀ ਮਾਂ ਲੱਭੀ ਜਾਂਦੇ ਮੋਬਾਈਲ ਦੇ ਵਿੱਚੋਂ ਗਵਾਚੀ। ਉਹ ਵਿਰੋਧੀ ਤਾਂ ਰਹੀ ਆ, ਵਿਰੋਧੀ ਧਿਰ ਦਾ ਬੰਦੇ ਉੱਥੇ ਉਹ ਵੀ ਸਾਹਮਣੇ ਸੀ। ਇਹਨਾਂ ਦਾ ਪਤਾ ਕੀ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਗੈਰ ਹੈ ਇਹਨੂੰ ਕਿਹੜਾ ਹੱਥ ਨਾਲ ਲਿਖ ਜੀ, ਆਪ ਹੱਥ ਨਾਲ ਲਿਖ, ਤੇਰੇ ਭੱਤੇ ਵੀ ਕੱਟੇ ਜਾਣਗੇ, ਤੇਰੇ ਤਨਖਾਹ ਵੀ ਕੱਟੇ ਜਾਣਗੇ, ਲੋਕਾਂ ਦੇ ਪੈਸੇ ਆ। ਨਾਲੇ ਇਹਨੇ ਫੜਨੇ ਚਾਹੀਦੇ ਮੋਬਾਈਲ ਫੋਨ ਬਾਹਰ ਖੜੇ ਚੱਲ ਵਾ ਸੁਣ। ਪਰ ਬਿੱਲੀ ਦੇ ਗੱਲ 'ਚ ਟੱਲੀ ਬੰਨੂ ਕੌਣ? ਇਹ ਰੂਲ ਵੀ ਤਾਂ ਇਹਨਾਂ ਨੇ ਬਣਾਉਣਾ ਪਤੰਦਰਾਂ ਪਤਾ ਨੇ। ਨਹੀਂ ਅਗਲੀ ਵਾਰ ਮੈਂ ਤਾਂ ਬੋਤਲ ਲੈਣੀ। ਇਹਦਾ ਬੋਤਲ ਲੈ ਕੇ ਡੀਜੇ ਤੋੜੂਗਾ। ਨਾਲੇ ਮੈਨੂੰ ਪਤਾ ਲੱਗਾ ਮਿੰਦੀ ਨੇ ਗੱਲ ਕਰਦਾ ਸੀ ਮੈਂ, ਹਲਾ ਇਹ ਪ੍ਰੋਗਰਾਮ ਲੱਗ ਆਇਆ ਸੀਗਾ, ਇਹ ਵੀ ਲੰਗੜਾ ਜਾ ਹੋ ਕੇ ਤੁਰਦਾ ਸੀ। ਉਹ ਤੇ ਡੀਜੇ ਡੂਜੇ ਵਾਲੇ ਕੁੱਟੇ ਮੈਂ ਕਰਕੇ ਦੇ ਨਾ ਲਾਉਂਦਾ ਹੋਵੇ ਡੀਜੇ ਨੂੰ, ਇਹਦੇ ਨਾਲ ਪੈ ਗਈਆਂ ਉਹਨੇ 4। ਹਾਂ ਉਹ ਵੀ ਬਾਰੇ ਕੀਤਾ ਬੜਾ ਆੜੀ ਇਦਾਂ ਦੀ ਆ ਓਏ। ਉਹ ਕੀ ਉਹ ਗਾਣੇ ਨੂੰ ਚੱਲ ਗੁਰਦਾਸ ਮਾਨ ਦੇ ਗਾਣੇ ਤੋਂ ਫਿਰ ਗੱਲ ਹੋ ਗਈ ਸੀ। ਉਹ ਤਾਇਆ ਤੈਨੂੰ ਪਤਾ ਹੀ ਆ, ਜਿਹੜਾ ਪੰਜਾਬ ਦੇ ਲੋਕ ਆ ਨਾ, ਇਹਨਾਂ ਨੂੰ ਨਾ ਚੱਕਵੀਆਂ ਚੀਜ਼ਾਂ ਚਾਹੀਦੀਆਂ, ਰੀਲਾਂ ਦੇਖਣੀਆਂ ਇਹਨਾਂ ਨੇ। ਆ ਜਿਹੜਾ ਹੁਣ ਮਾਸਟਰ ਨੇ ਗੱਲ ਕੀਤੀ ਆ ਵਿਧਾਨ ਸਭਾ ਦੇ ਵਿੱਚ, ਇਹਨਾਂ ਨੇ ਕੰਜਰਖਾਨਾ ਸਾਰਾ ਕੀਤਾ ਹੋਇਆ। ਕੋਈ ਬੰਦਾ ਬੜਾ ਡਿਸਕਸ ਕਰਦਾ ਇਸ ਚੀਜ਼ ਨੂੰ, ਕਿਸੇ ਪੰਜਾਬੀ ਮੀਡੀਆ 'ਚ ਆਉਂਦਾ, ਸਿਰਫ ਇੱਕ ਵਧੀਆ ਅਖਬਾਰ 'ਚ ਖਬਰ ਲਾਈ ਆ ਚਰਨਜੀਤ ਭੁੱਲਰ ਹੋਣੀ, ਉਹਨੇ ਇਕੱਲੇ ਦਾ ਨਾਂ ਲੈ ਕੇ ਪਾਇਆ ਕਿ ਆਹ ਬੰਦਾ ਮੋਬਾਈਲ ਦੇਖਦਾ ਸੀਗਾ, ਆਹ ਬਜਟ ਸੈਸ਼ਨ 'ਚ ਇੰਨੇ ਇੱਥੇ ਸੀਗੇ, ਆਹ ਅਸੀਂ ਆਏ ਸੀਗੇ। ਕਿਸੇ ਨੇ ਚੱਕੀ ਖਬਰ ਪੜ੍ਹੀ, ਕਿਸੇ ਨੇ ਸ਼ੇਅਰ ਕੀਤੀ, ਕੋਈ ਭਾਈ ਨਹੀਂ ਮਤਲਬ ਹੀ ਹੈ ਨਹੀਂਗਾ। ਫਿਰ ਜਿੱਦਾਂ ਦੇ ਤੁਸੀਂ ਆ ਉਦਾਂ ਦੇ ਪਤੰਦਰ ਮੋਰੇ ਲੀਡਰ ਆ। ਉੱਥੇ ਚੱਲਦਾ ਕੋਈ ਨਹੀਂ, ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨਾ ਆ ਗਿਆ ਨਾ, ਉੱਥੇ ਭਾਬੀ ਜ਼ਿੰਮੇਵਾਰੀ ਹੋ ਸਕਦੀ ਆ, ਇਦਾਂ ਦੀਆਂ ਬੁੜੀਆਂ ਬੜੀਆਂ ਹੋ ਸਕਦੀਆਂ, ਲੋਕੀ ਦੇਖਦੇ ਨਹੀਂ। ਬੋਲਦੀ ਨਹੀਂ ਤੈਨੂੰ ਤਾਇਆ ਨਾ, ਮੈਨੂੰ ਨਹੀਂ ਬੋਲਦੇ, ਤੈਨੂੰ ਨਹੀਂ ਬੋਲਦੀ ਨਾ ਮੈਨੂੰ ਨਹੀਂ ਬੋਲਦੇ ਹੈ, ਸਾਰੀਆਂ ਹੀ ਕਾਠ ਮਾਰ ਲਈ। ਹੋਰ ਮੈਨੂੰ ਇਹ ਦੱਸੋ, ਮਿੰਦੀ ਨੇ ਮੈਨੂੰ ਉੜਦੀ ਜੀ ਫੜੀ ਇਹਨੇ ਤੀਰ ਫੜਿਆ, ਇਹਨੂੰ ਕਹਿੰਦੇ ਮੈਨੇਜਰ ਨੂੰ ਕਿਤੇ ਸਰਕਾਰੀ ਪੈਸੇ ਆਏ ਆ ਕਿ ਟੀਕੇ ਇਹਦੇ ਗਲਤ ਲੱਗੇ ਹੋ ਸੀਗੇ, ਇਹ ਮਾਸਟਰ ਕੋਰੋਨਾ ਦੇ ਮੇਰੇ ਮਗਰ ਬਹੁਤ ਪੈਂਦਾ ਪਤਾ ਨਹੀਂ ਯਾਰ, ਸਾਨੂੰ ਤਾਂ ਕੋਈ ਪੈਸਾ ਆਇਆ ਨਹੀਂ ਹੈਗਾ। ਮੈਨੂੰ ਤਾਂ ਆਪ ਨਹੀਂ ਆਇਆ। ਨਾਲੇ ਮੈਂ ਤਾਂ ਇਹਦੇ ਪੈਸੇ ਥੁੱਕਦਾ ਨਹੀਂ ਹੈਗਾ, ਮੈਨੂੰ ਚਾਹੀਦਾ ਵੀ ਹੈ ਨਹੀਂ ਇਦਾਂ ਦਾ ਪੈਸਾ। ਉਹ ਇਦਾਂ ਦਾ ਕਹਾਂਗੇ ਉਹ ਗਲਤ ਵੈਕਸੀਨ ਲਾਈ ਉਹ ਪੈਸੇ ਆਏ, ਕੋਈ ਮਾੜੀ ਗੱਲ ਨਹੀਂ। ਇਹ ਸੂ ਕੀਤਾ ਹੋਣਾ। ਨਹੀਂ ਮੈਨੂੰ ਪਤਾ ਲੱਗਾ ਕੋਈ ਇਹਦੇ ਗਲਤ ਟੀਕੇ ਟੂਕੇ ਜਿਹੜੇ ਲੱਗੇ ਤਾਂ ਕੋਰਟ ਨੇ ਪੈਸੇ ਪਾਏ। ਨਹੀਂ ਕੋਰਟ ਨੇ ਤਾਂ ਇਹ ਤਾਂ ਗੱਲ ਵੈਸੇ ਡਿਸੀਜਨ ਠੀਕ ਆ, ਤਾਂ ਪੈਸੇ ਮਿਲੇ ਆ, ਤੂੰ ਵੀ ਵੀ ਕਰ ਇਹ ਹੁਣ ਅਕਸਰ ਹੀ ਇਹ ਆਪਣੇ ਅਟੈਕ ਕਿੰਨੇ ਹੋਏ ਆ, ਬਹੁਤ ਤੁਰੇ ਜਾਂਦੇ। ਦੇਖੋ ਸਾਡੀਆਂ ਖੁਰਾਕਾਂ ਵੀ ਮਾੜੀਆਂ ਆ, ਇਹ ਨੋ ਡਾਊਟ। ਪਕੌੜੇ ਤਾਂ ਚੱਲੀ ਜਾਂਦੇ ਆ, ਤੁਸੀਂ ਕਿਸੇ ਵੀ ਵਿਆਹ ਚਲੇ ਜਾਓ ਪਕੌੜੇ ਹਨਾ ਜੀ, ਪਨੀਰ ਵਾਲਾ ਪਨੀਰ ਇੰਨਾ ਜ਼ਿਆਦਾ, ਦਾਲਾਂ ਵਿੱਚ ਵੀ ਪਨੀਰ। ਹੁਣ ਜਿਹੜਾ ਬੰਦਾ ਵੈਜੀਟੇਰੀਅਨ ਆ ਤਾਂ ਤੁਸੀਂ ਆਪ ਸੋਚ ਕੇ ਦੇਖੋ, ਉਹ ਕਹੀ ਜਾਂਦਾ ਜੀ ਮੈਂ ਤਾਂ ਕੁਝ ਖਾਂਦਾ ਪੀਂਦਾ ਹੀ ਨਹੀਂ। ਪਨੀਰ ਜਿਹੜਾ ਕਿੱਦਾਂ ਬਣ ਕੇ ਆਉਂਦਾ ਦੇਖ ਲਓ, ਸਾਰਾ ਡੁਪਲੀਕੇਟ ਆ, ਸਾਰਾ ਕੁਝ ਹੀ ਆ। ਇੰਨਾ ਪਨੀਰ ਜਿਹੜਾ ਇਕੱਠਾ ਹੋਇਆ ਵਿਆਹਾਂ ਦੇ ਵਿੱਚ, ਕਿਤੇ ਵਿਆਹ ਚਲੇ ਜਾ, ਹੁਣ ਤਾਂ ਮਾਰਗ ਦਾ ਭੋਗ ਵੀ ਹੁੰਦਾ, ਉੱਥੇ ਵੀ ਪਕੌੜੇ ਪੂੜੇ ਪਾਈ ਜਾਂਦੇ ਆ, ਸਟੇਟਸ ਬਣ ਗਿਆ ਇੱਕ। ਤੇ 2-3 ਹੀ ਦਾਲਾਂ ਆ ਜੀ, ਚਾਹੇ ਕਿਸੇ ਵਿਆਹ ਦੇ ਵਿੱਚ ਚਲੇ ਜਾਓ, ਚਾਹੇ ਕੋਈ ਹੋਰ ਚਲੇ ਜਾਓ, ਪਨੀਰ ਦੇ ਤੁਸੀਂ ਰੱਖ ਲਓ ਹਨਾ। ਹੁਣ ਉਹ ਜਿਹੜਾ ਜਿਹਦੇ ਵਿੱਚ ਪਕੌੜੇ ਵਗੈਰਾ ਬਣਾਏ ਜਾਂਦੇ, ਇੱਕੋ ਤੇਲ ਦੇ ਵਿੱਚ ਕੱਢ ਦੇਣੇ ਆ, ਰਾਤ ਨੂੰ ਪਹਿਲਾਂ ਤਾਂ ਬਣਾ ਕੇ ਰੱਖ ਲੈਣੇ ਆ, ਦੂਜੇ ਦਿਨ ਸਵੇਰ ਨੂੰ ਤਾਂ ਗਰਮੇ ਹੀ ਕਰਦੇ ਆ। ਇਫੈਕਟ ਤਾਂ ਕਰਦਾ ਹਨਾ ਤਾਇਆ ਦੂਏ ਦੇ ਉੱਤੇ ਹਨਾ, ਬੋਡੀ ਦੇ ਉੱਤੇ। ਹੁਣ ਇਹ ਵੀ ਕਾਰਨ ਆ, ਪਰ ਨੋ ਡਾਊਟ ਇਹ ਕਿਹਾ ਜਾਂਦਾ ਵੀ ਜਿਹੜੇ ਕਰੋਨਾ ਦੇ ਟੀਕੇ ਲੱਗੇ ਇਹਦਾ ਵੀ ਨੈਗੇਟਿਵ ਇਫੈਕਟ ਪਿਆ। ਕੋਰਟ ਨੇ ਇਹ ਕਿਹਾ ਵੀ ਜੇ ਲੱਗਦਾ ਕੋਈ ਬਈ ਇਹਦੇ ਇਫੈਕਟ ਆ, ਜੇ ਇਹ ਸਿੱਧ ਹੁੰਦਾ ਤਾਂ ਤੁਸੀਂ ਕਲੇਮ ਕਰ ਸਕਦੇ ਆ। ਇਹ ਵਧੀਆ ਡਿਸੀਜਨ ਵੀ ਤੁਸੀਂ ਕਲੇਮ ਕਰੋ, ਪੈਸੇ ਮੈਂ ਮੁਆਵਜ਼ਾ ਜਿਹੜਾ ਇਹ ਨਹੀਂ ਤੈਨੂੰ ਦੱਸਣਾ, ਸ਼ਾਮ ਨੂੰ ਘਰ ਆ ਕੇ ਬਹਿ ਜਾਏਗਾ ਮੈਂ ਕੋਡ ਪਤਾ ਕਿਹਨੂੰ ਕਹਿੰਦੇ ਆ? ਉਹ ਪੈੜਾ ਤੈਨੂੰ ਮੈਂ ਵੀ ਕਰਦਾ ਕੋਈ ਨਾ ਤੇ ਮੈਂ ਜੀ ਸਿਆ ਜਦ ਤੇ ਟੀਕਾ ਲੱਗੇ ਮੇਰੀ ਦਾੜੀ ਚਿੱਟੀ ਹੋ ਗਈ ਸਾਰੀ। ਰਿਐਕਸ਼ਨ ਕਰ ਗਿਆ ਤਾਂ ਇਹ ਤੇ ਟੀਕਾ ਰਿਐਕਸ਼ਨ ਕਰ ਗਿਆ। ਅੱਛਾ ਪਹਿਲਾਂ ਹੈ ਨਹੀਂ ਸੀ, ਪਹਿਲਾਂ ਕਾਲੀ ਸੀ। ਅੱਛਾ ਜੀ, ਵਾਹ ਜੀ ਵਾਹ ਨਾ, ਇਹ ਥੋੜੀ ਬਹੁਤੀ ਹੋਈ ਚਿੱਟੀ ਏਰ ਥੱਲੇ। ਦੇਖ ਜਦੋਂ ਟੀਕਾ ਲੱਗਾ ਨਾਲ ਹੀ ਇਹਦਾ ਦਿਲ ਕਾਲਾ ਹੋ ਤੁਹਾਨੂੰ ਤਾਂ ਗਿਆ, ਮੁਆਵਜ਼ਾ ਮਿਲਣਾ ਚਾਹੀਦਾ। ਇਹਦਾ ਦਿਲ ਕਾਲਾ ਹੋ ਗਿਆ, ਘੜੂਗਾ ਜਾਣ ਕੇ ਦੂਜੇ ਨੇ ਜਾ ਰਿਹਾ। ਇਹਦਾ ਦਿਲ ਕਾਲਾ ਹੋ ਗਿਆ। ਐ ਵੀ ਤਾਂ ਚਵਲ ਮਾਰਦਾ, ਪਹਿਲਾਂ ਰੰਗ ਲਾਉਂਦਾ ਸੀ, ਹੁਣ ਟਿਕਦਾ ਨਹੀਂ ਰੰਗ, ਹੁਣ ਟੀਕੇ ਦਾ ਨੁਕਸ ਨਿਕਲ ਗਿਆ। ਚਲੋ ਇਦਾਂ ਕਰ ਮੈਂ ਰੰਗ ਜੋਗੇ ਪੈਸੇ ਦੇ ਦੋ, ਕੋਈ ਨਾ ਦਿਓ। ਉਹ ਨਾਲੇ ਮਾਟਰਾ ਹਾਸੇ ਨਾਲ ਹਾਸਾ ਰਿਹਾ। ਮੈਨੂੰ ਇਹ ਦੱਸ ਵੀ ਉੱਦਾਂ ਤੁਸੀਂ ਨਿਆਣਿਆਂ ਨੂੰ ਪੜਾਉਂਦੇ ਤਾਂ ਹੈ ਨਹੀਂਗੇ, ਉਹ ਤਾਂ ਸਵੈਟਰ ਹੀ ਬੁਣਦੀਆਂ ਰਹਿੰਦੀਆਂ, ਧੁਈਆ ਪੀਂਦੇ ਰਹਿੰਦੇ ਆ,
ਨਿਆਣਿਆਂ ਨੂੰ ਇਹ ਭੇਜ ਦਿੰਦੇ ਆ ਮਟਰੀ ਲਿਓ ਸਮੋਸੇ ਲਿਆਓ ਨਾਲੇ ਉਹਦਾ ਡੰਡਾ ਫੇਰਦੇ ਰਹਿੰਦੇ ਆ। ਮੈਨੂੰ ਲੱਗਦਾ ਤਾਇਆ ਕੋਰਟ ਤੋਂ ਮੈਨੂੰ ਵੀ ਮੁਆਵਜ਼ਾ ਇਹ ਤੋਂ ਲੈਣਾ ਹੀ ਪੈਣਾ ਲੰਬੜ ਤੋਂ। ਸਰਕਾਰ ਗੱਲ ਹੋਈ। ਨਹੀਂ ਗੱਲ ਇਦਾਂ ਵੀ ਪੜਾਉਂਦੇ ਮਾੜਾ ਮੋਟਾ ਪੜਾ ਲਿਆ ਕਰੋ ਨਿਆਣਿਆਂ ਨੂੰ। ਮੈਨੂੰ ਇਹ ਦੱਸ ਮਾਟਰਾ ਵੀ ਜ਼ਮਾਨਾ AI ਦਾ, ਯੂ ਨੋ ਵਾਟ ਇਜ਼ AI? ਹਾਂਜੀ ਕੀ ਹੁੰਦਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਟੈਲੀਜੈਂਸ? ਇਹ ਯਾਰ ਪੜਾਉਂਦੇ ਕੀ ਅਰੇ ਜਾਣੀ ਕਿ ਇੰਟੈਲੀਜੈਂਸ ਉਹ ਚੀਜ਼ ਜਿਹੜੀ ਇਹਨਾਂ 'ਚ ਜਮਾ ਹੀ ਹੈ ਨਹੀਂ ਗੀ। ਅੱਛਾ ਮੈਨੂੰ ਇਹ ਦੱਸ, ਤੈਨੂੰ ਪਤਾ ਆ ਵੀ ਇਹ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ, ਜਿਹੜੀਆਂ ਸੂਰਤ ਦੀਆਂ 2 ਕੁੜੀਆਂ ਨੇ ਆਤਮ ਹੱਤਿਆ ਕਰ ਲਈ, ਇਹਦੀ ਮਿਹਰਬਾਨੀ ਨਾਲ ਮਰ ਗਈਆਂ, ਕੁਛ ਸਿਖਾਉਂਦੇ ਆ ਨਿਆਣਿਆਂ ਨੂੰ? ਨਹੀਂ ਦੇਖੋ ਤਾਇਆ, ਨੋ ਡਾਊਟ ਪਹਿਲੀ ਗੱਲ ਤਾਂ ਇਹ ਆ ਮਾਸਟਰ ਜਿਹੜੇ ਆ, ਮਾਸਟਰਾਂ ਨੇ ਕੋਈ ਆਪਣੇ ਕੋਲੋਂ ਥੋੜੀ ਸਿਖਾ ਦੇਣਾ। ਸਾਡਾ ਕਰਿਕੂਲਮ ਬਣਿਆ, ਜੋ ਕਰਿਕੂਲਮ ਚ ਆਇਆ ਜੋ ਕਰਿਕੂਲਮ ਪਹਿਲਾਂ ਆਇਆ, ਸਬਜੈਕਟ ਆਇਆ। ਹਾਂ ਇਹ ਬੱਚੇ ਜਿਹੜੇ ਆ ਜਦੋਂ ਸੋਚਦੀ ਗੱਲਾਂ ਕਰਦੇ ਆ, ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ, ਸਾਡੇ ਕੋਲੇ ਸਿਲੇਬਸ ਦੇ ਵਿੱਚ ਹੈ ਹੀ ਨਹੀਂ ਕਿ ਬੱਚਿਆਂ ਦੀ ਬੋਲਚਾਲ ਕਿੱਦਾਂ ਕਰਨੀ ਆ। ਤਾਂ ਹੀ ਸਾਡੇ ਬੱਚੇ ਜਿਹੜੇ ਰੂਡ ਬੋਲਦੇ ਆ, ਕਿੱਦਾਂ ਆਹੋ ਚੱਲੀ ਜਾਂਦਾ। ਸਰਕਾਰ ਜਿਹੜੇ ਪ੍ਰਾਈਵੇਟ ਸਕੂਲ ਆ, ਕਿਉਂ ਲੋਕੀ ਪ੍ਰੈਫਰ ਕਰਦੇ? ਇਹ ਥੋੜੀ ਆ ਵੀ ਉਹਨਾਂ ਨੂੰ ਬਹੁਤ ਵਧੀਆ ਪੜ੍ਹਾਈ ਹੋ ਜਾਂਦੀ, ਪੜ੍ਹਾਈ ਤਾਂ ਉਹ ਵੀ ਇਹੀ ਕਰਾਉਂਦੇ ਆ, ਉਹਨਾਂ ਨੂੰ ਸਿਰਫ ਬੋਲਣ ਚੱਲਣ ਦਾ ਢੰਗ ਦੱਸ ਦਿੰਦੇ ਆ। ਸਾਡੇ ਉੱਤੇ ਇਹ ਦੱਸਿਆ ਹੀ ਨਹੀਂ ਜਾਂਦਾ ਤੁਸੀਂ ਬੈਠਣਾ ਕਿੱਦਾਂ, ਤੁਸੀਂ ਬੋਲਣਾ ਕਿੱਦਾਂ, ਹਨਾ ਜੀ। ਆਹੀ ਗੱਲਾਂ ਜਿਹੜੀਆਂ ਪਹਿਲੇ ਹੁੰਨੇ ਆ, ਤੂੰ ਦੱਸਦੇ ਗੱਲ ਹੀ ਨਹੀਂ ਤੁਸੀਂ। ਹੁਣ ਉਹ ਜਿਹੜੀ AI ਦੀ ਜਿੱਦਾਂ ਇਹ ਗੱਲ ਕਰਦਾ, AI ਦਾ ਇਹ ਬਹੁਤ ਵੱਡਾ ਸੈਂਸਿਟਿਵ ਇਹ ਹੁਣ ਅੱਜ ਦੀ ਜਿਹੜੀ ਪੜ੍ਹਾਈ ਰਹਿ ਗਈ ਆ ਤਾਂ ਉਹ ਫੱਟੀਆਂ ਵਾਲੀ ਤਰ੍ਹਾਂ ਹੀ ਨਹੀਂ, ਪਹਿਲਾਂ ਫੱਟੀਆਂ ਤੇ ਲਿਖਦੇ ਸੀ ਕਿ ਕਾਪੀਆਂ ਦੇ ਉੱਤੇ ਆ ਗਿਆ। ਜਿੱਦਾਂ ਸੱਭਿਅਤਾ ਅੱਗੇ ਚਲੀ ਜਾਂਦੀ ਆ, AI ਜਿਹੜਾ ਅੱਜ ਸਾਡਾ ਮੁੱਖ ਹੈਗਾ, ਜਦੋਂ ਉਹਨਾਂ ਨੇ ਰੱਖ ਦੇਣਾ ਹੈ ਇਹਨੂੰ, AI ਨੂੰ ਵਿੱਚ ਰੱਖ ਦੇਣਾ ਹੈ ਤਾਂ ਸਭ ਕੁਝ ਹੀ ਆ। ਪਰ AI ਦਾ ਤੁਸੀਂ ਇਹ ਵੀ ਦੇਖੋ, ਬੱਚੇ ਜਿੱਦਾਂ ਆਪਣੇ ਕੋਲ ਰਿਸੋਰਸਿਸ ਵਧੀ ਜਾਂਦੇ ਆ, ਆਪਾਂ ਹੀ ਨਾਲਾਇਕ ਹੋ ਗਏ। ਹੁਣ ਤਾਂ ਆਇਆ ਜਦੋਂ ਮੋਬਾਈਲ ਫੋਨ ਆਪਣੇ ਪਿੰਡ ਲੱਗੇ ਆ 1998-99 ਚ, ਆਪਾਂ ਨੂੰ ਸਾਰੇ ਪਿੰਡ ਦੇ ਫੋਨ ਨੰਬਰ ਯਾਦ ਸੀ, ਦੱਸਦੇ ਇਹ ਚੇਤੇ ਸੀਗੇ, ਥੋੜੇ ਸੀਗੇ ਨਾਲੇ। ਠੀਕ ਹੈ ਜੀ, ਥੋੜੇ ਵੀ ਸੀ, ਯਾਦ ਵੀ ਸੀ। ਸਾਨੂੰ ਇਹ ਵੀ ਪਤਾ ਸੀ ਵੀ ਜਲੰਧਰ ਦਾ ਕੋਡ ਕੀ ਹੁੰਦਾ, ਨਕੋਦਰ ਦਾ ਕੀ ਹੁੰਦਾ, ਫਲੋਰ ਦਾ ਕੀ ਆ, ਨਵੇਂ ਸ਼ਹਿਰ ਦਾ ਕੀ, ਆਲੇ ਦੁਆਲੇ ਦੇ ਸਾਰਿਆਂ ਦਾ ਪਤਾ ਹੁੰਦਾ ਸੀ ਆਪਾਂ ਨੂੰ। ਆਪਾਂ ਕੋਡ ਦੇਖ ਕੇ ਦੱਸ ਦਿੰਦੇ ਵੀ ਇਹ ਜੀ ਕਿੱਥੋਂ ਆਇਆ, ਕਿੱਥੋਂ ਆ ਰਿਹਾ, ਫੋਨ ਕਿੱਥੋਂ ਆਇਆ, ਬਾਹਰਲੇ ਦੇਸ਼ ਤੋਂ ਆਇਆ ਜਾਂ ਇੱਧਰੋਂ ਆਇਆ। ਅੱਜ ਤੁਸੀਂ ਆਪਣੇ ਫੋਨ ਤੋਂ ਬਗੈਰ ਜਾਂ ਘਰ ਵਾਲੀ ਦੀ ਫੋਨ ਤੋਂ ਬਗੈਰ ਜਾਂ ਕਿਤੇ ਨਿਆਣਿਆਂ ਤੋਂ ਬਗੈਰ, ਆਪਾਂ ਆਹ 3-5 ਜਣੇ ਬੈਠੇ ਆ, ਦੱਸ ਦਿਓ ਨੰਬਰ, ਦੱਸ ਦਿਓ ਵੀ ਆਹ 4 ਦਾ ਨੰਬਰ ਜਿਹੜਾ ਮੈਨੂੰ ਤਾਂ ਉਹਨੂੰ ਪੁੱਛ ਕੇ ਪਤਾ ਲੱਗਦਾ ਵੀ ਤੇਰਾ ਨੰਬਰ ਕੀ ਹੈ। ਕਈ ਵਾਰ ਗਾਲਾਂ ਖਾਧੀਆਂ ਕਿੱਦਾਂ ਹੋ ਗਿਆ, ਕਿਉਂਕਿ ਸਾਨੂੰ ਜ਼ਰੂਰਤ ਹੀ ਨਹੀਂ ਪਈ, ਸਾਡੇ ਦਿਮਾਗ ਨੇ ਉਹ ਕੰਮ ਕਰਨਾ ਬੰਦ ਕਰ ਦਿੱਤਾ। ਦਿਮਾਗ ਇਹੋ ਜਿਹੀ ਚੀਜ਼ ਹੈ ਜਿੱਥੇ ਜੋ ਤਾਂ ਵਰਤੋਗੇ ਉਹ ਚੀਜ਼ ਜਿਹੜੀ ਹੋਣੀ ਆ। ਹੁਣ ਤੁਸੀਂ ਇਹ ਦੇਖੋ, ਜਿਹੜਾ ਆਪਣੀ ਕਲਮ ਦਾ ਕੰਮ ਬੰਦ ਕਰਾਈ ਜਾਂਦੀ ਹੈ, ਉਹ ਕਹਿੰਦੇ ਆ ਵੀ ਤੁਸੀਂ ਸਾਇੰਸ ਸਿਰਫ ਕਰ ਲਓ, ਪਰ ਉਹ ਦੱਸਦੇ ਆ ਵੀ ਜਿਹੜਾ ਆਪਣਾ ਲਿਖਣਾ ਆ, ਇਹ ਦਿਮਾਗ ਨੂੰ ਬਹੁਤ ਜ਼ਿਆਦਾ ਪ੍ਰਫੁੱਲਤ ਕਰਦਾ ਲਿਖਣ ਦੇ ਨਾਲ। ਇਹ ਸਾਈਕੋਲੋਜੀਕਲੀ ਦੱਸਿਆ ਜਾਂਦਾ, ਇਹਦੇ ਨਾਲ ਦਿਮਾਗ ਦੀ ਸਮਰੱਥਾ ਵੱਧਦੀ ਆ। ਹੁਣ ਜਦੋਂ AI ਹੋ ਗਿਆ, ਤੁਸੀਂ ਲਿਖਣਾ ਹੀ ਨਹੀਂ, ਲੋੜ ਹੀ ਹੈ ਨਹੀਂ, ਰਾਈਟਿੰਗ ਨਹੀਂ ਰਹਿਣੀ। ਸੁੰਦਰ ਲਿਖਾਈ ਦੀਆਂ ਕਿ ਮੁਕਾਬਲੇ ਹੁੰਦੇ, ਕਹਣਾ ਕਾਹਦੇ ਲਈ ਕਰਨੇ ਆ, ਲੋੜ ਤਾਂ ਹੈ ਨਹੀਂ। ਆ ਮੈਨੇਜਰਾਂ ਦੇ ਨੰਬਰ ਉਹਦੇ 5 ਉਹਦੇ ਹੁੰਦੇ, ਬਾਕੀ ਤਾਂ ਹੁੰਦਾ ਹੀ ਨਹੀਂ ਸੀ ਕੋਈ। ਇਸ ਕਰਕੇ AI ਜਿਹੜਾ ਬੜਾ ਖਤਰਨਾਕ ਹੈ। ਪਰ ਇੱਥੇ ਗੱਲ ਜਿਹੜੀ ਇਹਨਾਂ ਨੇ ਕੀਤੀ, AI ਤੋਂ ਕੁੜੀਆਂ ਨੇ ਪੁੱਛਿਆ ਬਈ ਅੱਛਾ ਆਹ ਸਾਨੂੰ ਪ੍ਰੋਬਲਮ ਆ, ਹੁਣ ਉਹਨੂੰ AI ਨੂੰ ਇਹ ਲੱਗਾ ਵੀ ਇਹਦੇ ਨਾਲ ਤਾਂ ਮੌਤ ਚੰਗੀ ਆ। AI ਨੇ ਕਹਿਤਾ ਜੀ ਤੁਸੀਂ ਦੁਆ ਕਰ ਲਓ, ਸੁਸਾਈਡ ਕਰ ਗਈਆਂ ਕੁੜੀਆਂ। ਆ ਤੁਰੋ ਜਾਮਣਾ ਜੁਗਣਾ ਨੰਬਰ ਬਣ ਗਿਆ, ਦੇਖ ਲਓ ਸਾਡੇ ਬਾਰੇ ਟੀਚਰਾਂ ਕਰੀ ਜਾਂਦਾ ਕਿ ਤਾਇਆ ਵੀ ਮਤਲਬ ਕਿ ਚਲੋ ਇਹ ਤਾਂ ਮੰਦਭਾਗਾ ਉਹ, ਕਿਉਂਕਿ ਐਪ ਕੁਛ ਇਹੋ ਜਿਹੇ ਬਣੇ ਹੋਏ ਜਾਲੀ ਜਿਹੇ ਵੀ ਐਪ ਹੈਗੇ ਆ, ਕਹਿਣ ਨੂੰ AI ਆ, ਉਹ ਤੁਹਾਨੂੰ ਉਧਰ ਨੂੰ ਤੋੜ ਦਿੰਦੇ ਆ। ਉਹ ਛੋਟੀਆਂ ਬੱਚੀਆਂ, ਛੋਟੇ ਥੋੜੇ ਘੱਟ ਸਿਆਣੇ ਦਿਮਾਗ ਆ, ਉਹਨਾਂ ਨੂੰ ਲੱਗਦਾ ਵੀ ਆਹੀ ਸਹੀ ਹੋਣਾ ਆ। ਇਹਦੇ ਪਿੱਛੇ ਅਸਲ ਜਿਹੜਾ ਕਾਰਨ ਆ ਜਿਹਨੂੰ ਅਸੀਂ ਨਜਿੱਠਣਾ ਆ, ਜੇ ਹੁਣ ਆਪਾਂ ਬੈਠੇ ਹੀ ਆ ਤਾਂ ਉਹ ਵੀ ਫਰੋਲ ਲੈਣਾ ਚਾਹੀਦਾ ਆ। ਅਸਲ 'ਚ ਕੀ ਆ ਨਾ, ਆਪਾਂ ਆਪਸ ਵਿੱਚ ਬਹਿੰਦੇ ਹੀ ਨਹੀਂ ਹੈਗੇ, ਸਾਡਾ ਕੋਈ ਰਾਬਤਾ ਹੀ ਹੈ ਨਹੀਂ ਘਰ 'ਚ, ਅਸੀਂ ਗੱਲੇ ਨਹੀਂ ਕਰਦੇ ਇੱਕ ਦੂਸਰੇ ਨਾਲ। ਬਸ ਹੁਣ ਆਹ ਹੈਗਾ, ਉਹ ਚੋਂ ਦੇ ਕੇ ਉਹ ਕਹਿੰਦਾ ਵੀ ਤੂੰ ਮਰ ਜਾ, ਉਹ ਕਹਿੰਦੀ ਮਰ ਦਿੰਦੀ। ਇਹ ਬਹੁਤ ਉਹਦਾ ਆਪਣੀ ਵਧੀਆ ਗੱਲ ਆ ਵੀ ਮਾਸਟਰ, ਫੇਰ ਵੀ ਆਪਾਂ ਹਰ ਰੋਜ਼ ਸ਼ਾਮ ਨੂੰ ਤੇ ਬਹਿ ਜਾਂਦੇ ਆ, ਗੱਲਬਾਤ ਹੋ ਜਾਂਦੀ ਆ। ਲੱਭੜ ਵੀ ਆਪਣੀ ਮਾੜੀ ਮੋੜੀ ਢਿੱਡ ਦੀ ਪੀੜੀ ਨਹੀਂ ਬਾਹਰ ਕੱਢ ਲੈਂਦਾ, ਉਹ ਘਰ ਵਾਲੀ ਤੇ ਛੱਡਦੀ ਨਹੀਂ। ਆਇਆ ਅਸੀਂ ਤਾਂ ਬਹਿ ਜਾਂਦੇ ਆ ਵੀ ਉਚੇਚਾ ਚੱਲ ਵੀ ਮਾੜਾ ਮੋਟਾ ਵਾਲ ਕੱਢ ਲਈਏ, ਇਦਾਂ ਦੇ ਪੰਗੀਆਂ 'ਚ ਨਾ ਪਈਏ, ਪੜਾਸ ਨਿਕਲ ਜਾਂਦੀ ਆ। ਹਾਂਜੀ, ਮੈਂ ਹੁਣੇ ਚੇਤਾ ਆਇਆ, ਭਗਵੰਤ ਮਾਨ ਨੇ ਬੜਾ ਬਾਹਰ ਕੱਢਿਆ ਕੁੜੀਆਂ ਦੇ ਕਾਲਜ ਵਿੱਚ ਜਾ ਕੇ। ਉਹ ਮਾਸਟਰ ਪਹਿਲਾਂ ਦੱਸਦਾ ਗਿਆ, ਮੇਰੇ ਖਿਆਲ ਮਾਸਟਰ ਤੂੰ ਦੱਸਿਆ ਨਹੀਂ ਹੈਗਾ, ਉਹ ਆਪਣੀਆਂ ਜਵਾਨੀ ਦੀਆਂ ਗੱਲਾਂ ਭਾਬੀ ਭੂਬੀ ਕਹਿੰਦਾ ਬਹੁਤ ਸੋਹਣੀ ਸੀਗੀ, ਸੂਟ ਪਾਉਂਦੀ ਸੀ ਗਿਆ, ਇਹ ਨੰਬਰ ਦੱਸ ਗਿਆ। ਤੇ ਉਹ ਤਾਂ ਫਿਰ ਹੁਣ ਇਹੀ ਗੱਲ ਹੈ ਨਾ ਵੀ ਤੁਸੀਂ ਬਾਹਰ ਜਾ ਕੇ ਬੋਲਦੇ ਹੋ, ਉਹ ਬਹੁਤ ਚੰਗਾ ਆ ਜੀ। ਤੇ ਜੇ ਕੋਈ ਫਿਰ ਉਦਾਂ ਕੋਈ ਕਿਸੇ ਦੀ ਟਿੱਪਣੀ ਲੈ ਕੇ ਕੋਈ ਤੁਹਾਡਾ ਵਿਧਾਇਕ ਬੋਲ ਦਿੰਦਾ ਆ, ਉਹ ਤੇ ਤੁਸੀਂ ਉਹ ਕਿਹੜਾ ਮਤਾ ਜਾਂ ਕਿਹੜਾ ਨਿੰਦਾ ਕਿਹੜਾ ਮਤਾ ਪਾਇਆ। ਜਿਹੜਾ ਬਾਬਾ ਹੈਨਰੀ, ਉਹ ਜਿਹੜਾ ਹੈਗਾ ਹੈਨਰੀ ਬਾਬਾ, ਜਿਹੜਾ ਜਲੰਧਰ ਤੋਂ ਵਿਧਾਇਕ ਆ, ਉਹਨੇ ਵਧੀਆ ਕੀਤਾ, ਉਹਨੇ ਬਾਹਰ ਆ ਕੇ ਇਹਨਾਂ ਨੂੰ ਕੁੜੀਆਂ ਨੂੰ ਪੁੱਛ ਲਿਆ ਵੀ ਜੋ ਮੁੱਖ ਮੰਤਰੀ ਨੇ ਭਾਸ਼ਾ ਵਰਤੀ, ਜੇ ਤੁਹਾਡੇ ਨਿਆਣਿਆਂ ਲਈ ਵਰਤੀ ਜਾਵੇ ਤੁਸੀਂ ਇਹ ਸਹਿ ਲਓਗੇ?
ਉਹ ਜਵਾਬ ਨਹੀਂ ਆ ਰਿਹਾ ਸੀ ਉਹਨਾਂ ਨੂੰ। ਤੇ ਉਸ ਤੋਂ ਬਾਅਦ ਉਹ ਇੱਕ ਬੀਬੀ ਜਿਹੜੀ ਇਹ ਮਾਨ ਬੀਬੀ ਹੈਗੀ ਇੰਦਰਜੀਤ ਕੌਰ ਮਾਨ, ਉਹਨੇ ਆ ਕੇ ਕਿਹਾ ਨਹੀਂ ਤੂੰ ਆਪਣੇ ਖੇਮੇ 'ਚ ਚੱਲ। ਇਹਦਾ ਮਤਲਬ ਕੀ ਆ, ਗੱਲਾਂ 'ਚ ਵੀ ਖੇਮਾ ਆ। ਤੁਸੀਂ ਕਿਸੇ ਤਰਕ ਤੇ ਗੱਲ ਨਹੀਂ ਕਰ ਸਕਦੇ। ਤੁਸੀਂ ਜਿਹੜੀ ਗੱਲ ਆ, ਜੇ ਤਾਂ ਤੁਹਾਡਾ ਬੰਦਾ ਕਹਿੰਦਾ ਹੋਊ ਫੇ ਕੋਈ ਗੱਲ ਨਹੀਂ, ਉਹਨਾਂ ਦੀ ਨਿੱਜੀ ਟਿੱਪਣੀ ਕਹਿਤੀ ਜਾਂਦੀ ਹੈ। ਇੱਕ ਵਿਧਾਇਕਾ ਕਰੀਏ ਤਾਂ ਨਿੱਜੀ ਟਿੱਪਣੀ ਉਹਨਾਂ ਦੀ। ਜਿਹੜਾ ਦੂਜਾ ਬੰਦਾ ਕੋਈ ਕਹਿੰਦਾ ਆ ਨਹੀਂ ਜੀ ਇਹ ਤਾਂ ਸਾਡੇ ਤੇ ਅਟੈਕ ਕੀਤਾ। ਜਦੋਂ ਆਪਾਂ ਕਾਨੂੰਨ ਦੀ ਗੱਲ ਕਰਨੀ, ਕਾਨੂੰਨ ਤਾਂ ਬਰਾਬਰ ਆ ਸਾਰਿਆਂ ਦੇ। ਉਹਦੇ ਵਿੱਚ ਨੋ ਡਾਊਟ ਕਿ ਆਪਾਂ ਨੂੰ ਜਿਹੜੀ ਸਦਭਾਵਨਾ ਬਣਾ ਕੇ ਰੱਖਣੀ ਚਾਹੀਦੀ ਹੈ, ਇੱਜ਼ਤ ਦੇ ਨਾਲ ਪੇਸ਼ ਹੋਣਾ ਚਾਹੀਦਾ। ਪਰ ਇਹਨਾਂ ਨੂੰ ਤਾਂ ਟ੍ਰੇਨਿੰਗ ਕਲਾਸਾਂ ਲੱਗਦੀਆਂ ਆ। ਨਾਲੇ ਇੱਕ ਪੰਜਾਬ ਦਾ ਮੁੱਖ ਮੰਤਰੀ ਇਹ ਗੱਲਾਂ ਕਰਦਾ ਇੱਦਾਂ ਕੁੜੀ ਸੀ ਫਲਾਨੀ ਕੁੜੀ ਇਹਨੇ ਸੋਹਣੀ ਫਲਾਨ, ਇਹ ਬੰਦਾ ਯਾਰ ਉਦਾਂ ਨਹੀਂ ਸੱਜਦਾ। ਉਦਾਂ ਨਹੀਂ ਸਾਜਦਾ। ਇੱਕ ਮਿਨਿਸਟਰ ਨੂੰ ਚਾਹੀਦੀ ਗੱਲ ਇਦਾਂ ਦੀ ਕਰਨੀ। ਕਿਹਦਾ ਉਹ ਵੀ ਨਿਆਣੇ ਕੁੜੀਆਂ ਦੇ ਮੋਹਰੇ ਆ ਗਏ। ਇਹ ਬੰਦਾ ਕਿਹਦਾ ਆ? ਤੁਹਾਡਾ ਕੜੁੱਕਿਆ ਵਾਲਾ ਮੈਂ, ਕੜੁੱਕਿਆ ਵਾਲਾ ਮੈਂ ਆ ਕਹਿੰਦੇ ਉਹਨਾਂ ਦੀ ਜੋਕਰ ਖੇਲ ਇਹਦੀ ਤਾਂ ਗਰਗਟ ਨਹੀਂ ਰੰਗ ਬਦਲ ਜਿੰਨਾ ਤੂੰ ਬਦਲਦਾ। ਕਦੀ ਮੈਂ ਕੜਕਿਆ ਪੈਸੇ ਖਾਦੇ ਆ, ਦਾਰੂ ਪੀਤੀ ਆ, ਪਰ ਮੈਂ ਵੋਟ ਨਹੀਂ ਪਾਈ ਹੈਗੀ। ਜੋ ਮਰਜ਼ੀ ਕਹੇ ਸਾਨੂੰ ਕੀ ਪਤਾ ਹੁਣ ਤੋਂ। ਫੇਰ ਤੇ ਬਿਲਕੁਲ ਲੱਖ ਨਾਲ ਦੋ ਤੇਰੇ ਖਾ ਪੀ ਕੇ ਵੀ ਤੂੰ ਵੋਟ ਪਾਈ। ਤੂੰ ਤਾਂ ਕਿਹਦੇ ਸਕਾ ਹੈ ਨਹੀਂ। ਫੇਰ ਤੂੰ ਲੰਬੜਾ ਲੂਣ ਹਰਾਮੀ ਨਿਕਲਿਆ। ਤੇ ਹੈ ਹੀ ਇਹ ਹੋਏ ਤਾਂ ਜਦ ਲੰਬੜੇ ਕਹਿਤਾ ਫੇ ਹਰਾਮੀ ਕਹਿਣ ਦੀ ਕੀ ਲੋੜ ਆ? ਹੈ ਇੰਨਾ ਕੁ ਤਾਂ ਚੱਲਦਾ ਹੀ ਆ। ਨਾਲੇ ਗੱਲ ਸੁਣੋ, ਇਹ ਤੇ ਕਸੂਰ ਮਾਨ ਸਾਹਿਬ ਦਾ ਵੀ ਹੈ ਨਹੀਂਗਾ। ਐਵੇਂ ਬਾਲੀ ਵੀ ਨਾ ਖਿੱਲੀ ਡਾਇਆ ਕਰੋ ਉਹਦੀ। ਹੋ ਗਿਆ ਸੂਰਿਆ ਇਹ ਖਾਦੀ ਪੀਤੀ ਇੰਨਾ ਕੁ ਤਾਂ ਹੋ ਹੀ ਜਾਂਦਾ। ਭਾਈ ਮੈਨੂੰ ਦੱਸਾਂ, ਮੈਨੂੰ ਲੱਗਦਾ ਸੀ ਹਾਂਜੀ ਉਹਦਾ ਰੰਗ ਬਦਲਿਆ ਹੈ। ਗੱਲ ਕਰਨ ਦਾ ਅੰਦਾਜ਼ ਉਹਦਾ ਵੱਖਰਾ ਸੀ। ਆਪਣੇ ਬੰਦੇ ਦਾ ਪਤਾ ਮੈਨੂੰ ਹੁੰਦਾ। ਲੱਗਦਾ ਸੀ ਉਹਦਾ ਕੋਈ ਛਕਿਆ ਸੀ ਜਾਂ ਪੀਤਾ ਸੀ। ਅੱਛਾ। ਬਾਕੀ ਨਹੀਂ ਅੱਗੇ ਨੋਟਿਸ 3-4 ਪੱਤਰਕਾਰਾਂ ਨੂੰ ਆ ਗਿਆ, ਹੁਣ ਅਗਲਾ ਲੱਗਦਾ ਲੰਬੜ ਨੂੰ ਆਊਗਾ। ਗੱਲ ਸੁਣ ਲਓ ਮੇਰੀ ਪਹਿਲਾਂ। ਹਾਂ ਨਾ ਇਹਨਾਂ ਨੇ ਟਲਣਾ, ਕਿਉਂਕਿ ਅਸੀਂ ਬੰਦੇ ਦੇ ਪੁੱਤ ਨਹੀਂ ਮੰਨਣਾ, ਇਹਨਾਂ ਨੇ ਟਲਣਾ ਹੀ ਨਹੀਂ। ਅਸਲ ਦੇ ਵਿੱਚ ਕੀ ਆ, ਜਿਹੜੀ ਉਹ ਗੱਲਾਂ ਮਾਰਦੇ ਆ ਨਾ, ਉਹ ਤੁਹਾਨੂੰ ਸਾਰੇ ਇਕੱਠੇ ਹੋ ਕੇ ਬੇਵਕੂਫ ਬਣਾਉਂਦੇ ਆ। ਪੰਜਾਬ ਦੇ ਤਾਂ ਮੁੱਦੇ ਹੀ ਹੈ ਨਹੀਂਗੇ। ਪੰਜਾਬ ਦੇ ਜਿਹੜੇ ਲੁਕਾਈ ਉਹਨਾਂ ਨੂੰ ਇਹ ਸਵਾਲ ਕਰਨਾ ਚਾਹੀਦਾ, ਭਰਾਵਾ ਤੇਰੀ ਨਾ ਸਾਨੂੰ ਭਾਬੀ ਚਾਹੀਦੀ ਆ ਨਾ ਤੇਰਾ ਜਿਹੜਾ ਤੂੰ ਟਵੀਟ ਜੇ ਕਰਦਾ ਆ ਜਾਂ ਫਲਾਨਾ ਧਮਕੜਾ ਆ। ਪੰਜਾਬ ਦੇ ਆਹ ਮੁੱਦੇ ਆ, ਇੱਥੇ ਭੌਂਕ। ਇਹ ਗੱਲ ਮੈਂ ਹੋਰ ਦੱਸਾਂ ਲੰਬੜਾ, ਸੁਧਾਰ ਸਾਡਾ ਕਿਉਂ ਨਹੀਂ ਹੁੰਦਾ। ਹੁਣ ਤੈਨੂੰ ਪਤਾ ਮੈਂ ਨਾਂ ਨਹੀਂ ਲੈਣੇ, ਪਿੰਡਾਂ 'ਚ ਆਪਾਂ ਬੰਦੇ ਦੇਖੇ ਆ। ਕੌਣ ਪਾਰਟੀਆਂ ਜਾਂਦਾ? ਚਾਂਦੀ ਜੋ ਕੋ ਪੈਸਾ ਬਹੁਤ ਆ ਜਾਂ ਥੋੜਾ ਜਿਹਾ ਬਦਮਾਸ਼ ਟਾਈਪ ਦਾ ਬੰਦਾ। ਭਲੇ ਮਾਨਸ ਨੂੰ ਜਾਂ ਪੜ੍ਹੇ ਨੂੰ ਲਾਗੇ ਨਹੀਂ ਲੱਗਣ ਦਿੰਦੇ। ਹਾਂਜੀ। ਅਸਲ ਦੇ ਵਿੱਚ ਜਦੋਂ ਇਹ ਡੈਮੋਕ੍ਰੇਸੀ ਬਣਾਈ ਸੀ, ਵੈਸਟਮਿੰਸਟਰ ਸਿਸਟਮ ਬਣਿਆ ਸੀ ਨਾ, ਇਹ ਪਾਰਟੀਬਾਜ਼ੀ ਨਹੀਂ ਸੀ। ਇਹ ਸੀਗਾ ਵੀ ਤੁਸੀਂ ਇੰਡੀਵਿਜੂਅਲ ਤੌਰ ਤੇ ਬੰਦੇ ਖੜੇ ਆ, ਉਹ ਆਪਣੀ ਸਾਰੇ ਐਮਪੀ ਜਿਹਨੇ ਹੋ ਗਿਆ ਸਿਲੈਕਟ, ਉਹ ਆਪਣੀ ਸਰਕਾਰ ਚੁਣ ਲੈਣ ਜਾਂ ਆਪਣੇ ਬੰਦੇ ਚੁਣ ਲੈਣ। ਤੁਸੀਂ ਚੰਗਿਆਂ ਨੂੰ ਚੁਣਨਾ, ਚੰਗੇ ਜਾ ਕੇ ਸਰਕਾਰ ਬਣਾਉਣਗੇ ਜੀ। ਪਰ ਇੱਥੇ ਆ ਗਈ ਪਾਰਟੀਬਾਜ਼ੀ। ਤੇ ਪਾਰਟੀਬਾਜ਼ੀ ਆਈ, ਉਹ ਆਈ ਸੀ ਵੀ ਕਿਹੜੇ ਲੇਬਰ ਤਬਕੇ ਦੇ ਆ ਜਾਂ ਕਿਹੜੇ ਕੰਸਰਵੇਟਿਵ ਤਬਕੇ ਆ, ਉਹ ਆ ਗਈ। ਸਾਡੇ ਹਿੰਦੁਸਤਾਨ ਨਾਲ ਆਈ, ਕਿਹੜਾ ਹਿੰਦੂ ਆ, ਕਿਹੜਾ ਸਿੱਖ ਆ, ਕਿਹੜਾ ਮੁਸਲਮਾਨ ਆ, ਕਿਹੜਾ ਜੱਟ ਆ, ਕਿਹੜਾ ਕੋਈ ਆ, ਕਿਹੜਾ ਕੋਈ ਜਾਤਾਂ ਦੇ ਆਧਾਰ ਤੇ ਵੰਡੇ ਗਏ, ਕੁਝ ਬੋਲੀ ਦੇ ਆਧਾਰ ਤੇ ਵੰਡੇ ਗਏ, ਕੋਈ ਧਰਮ ਦੇ ਆਧਾਰ ਤੇ ਵੰਡੇ ਗਏ। ਰਹਿੰਦੇ ਖੁੰਦੇ ਪੈਸੇ ਦੇ ਗਰੀਬੀ ਦੇ ਆਧਾਰ ਤੇ ਵੰਡੇ ਗਏ। ਸਾਡੇ ਕੌਣ ਖੜਾ ਕਿਸੇ ਦੀ ਕੋਈ ਆਈਡੀਓਲੋਜੀ ਹੈ ਨਾ। ਆਪਾਂ ਅੱਗੇ ਵੀ ਗੱਲ ਕਰਦੇ ਸੀ ਬਿਲਕੁਲ। ਕਿ ਜਿਹੜਾ ਬੰਦਾ ਮੋਹਰੇ ਆਉਂਦਾ ਉਹ ਕਹਿੰਦਾ ਵੀ ਮੈਂ ਇਸ ਚੀਜ਼ ਨੂੰ ਬਲੀਵ ਕਰਦਾ, ਪਰ ਮੈਂ ਸਾਡੀ ਮਾੜੀ ਹੋਵੇ, ਮੈਂ ਇਹਨੂੰ ਬਲੀਵ ਕਰਦਾ, ਮੈਂ ਲਈ ਨਹੀਂ ਖੜਾ। ਇਹ ਗੱਲ ਬਣਦੀ ਆ। ਬਿਲਕੁਲ। ਇੱਥੇ ਕਿਸੇ ਵੀ ਐਮਪੀ ਦਾ, ਐਮਐਲਏ ਦਾ ਕੋਈ ਸਟੈਂਡ ਹੈਗਾ ਵੀ ਕਹਿੰਦਾ ਵੀ ਯਾਰ ਮੈਂ ਤਾਂ ਆਹ ਕੰਮ ਕਰਨਾ ਆਣ ਕੇ, ਵੀ ਮੈਂ ਉਹ ਦੂਜਿਆਂ ਨੂੰ ਪੁਸ਼ ਕਰੇ। ਪਰ ਨਹੀਂ, ਉਹ ਕਹਿੰਦਾ ਵੀ ਮੈਂ ਪੜਨਾ, ਮੈਂ ਖੜਨਾ ਇਲੈਕਸ਼ਨ 'ਚ, ਮੈਂ ਹੈਗਾ ਜਿੱਤਣਾ। ਭੂਆ ਦੇ ਪੁੱਤਾਂ ਨੂੰ, ਚਾਚੇ ਦੇ ਪੁੱਤਾਂ ਨੂੰ, ਆਂਢੀਆਂ ਗਵਾਂਢੀਆਂ ਨੂੰ ਵਕਤ ਪਾਉਂਦੇ ਆ, ਬਾਹਰਲਿਆਂ ਨੂੰ ਵਕਤ ਪਾਉਂਦੇ, ਪਾਓ ਵੋਟਾਂ, ਪੈਸੇ ਭੇਜੋ। ਇਹ ਬਦਮਾਸ਼ੀ ਕੰਮ ਬਣ ਗਿਆ। ਹੋਰ ਇਦਾਂ ਹੀ ਆ। ਪਰ ਇਹ ਤਾਂ ਦੇਖੋ ਵੀ ਜਿੰਨੇ ਵੀ ਲੀਡਰ ਆ, ਚਾਹੇ ਆਪਾਂ ਸੈਂਟਰ ਦੀ ਸਰਕਾਰ ਲਾ ਲਈਏ ਚਾਹੇ ਇੱਥੇ ਦਾ, ਇਹ ਸਾਰਿਆਂ ਨੇ 2-2 3-3 ਪਾਰਟੀਆਂ ਛੱਡੀਆਂ। ਆਈਡੀਓਲੋਜੀ ਦੀ ਕਾਹਦੀ ਗੱਲ ਤੁਸੀਂ ਕਰਦੇ? ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਵੀ ਆਸਟ੍ਰੇਲੀਆ ਜਾ ਕੇ ਆਏ, ਜਿਹੜੀ ਪਾਰਟੀ 'ਚ ਬੰਦਾ ਚਲੇ ਗਿਆ, ਚਾਹੇ ਲਿਬਰਲ 'ਚ ਆ, ਚਾਹੇ ਲੇਬਰ ਦੇ ਵਿੱਚ ਆ, ਚਾਹੇ ਗ੍ਰੀਨ 'ਚ ਆ, ਉਹ ਥੋੜੀ ਕੀਤੇ, ਮੈਂ ਤਾਂ ਕਦੇ ਦੇਖਿਆ ਨਹੀਂ ਉੱਦਾਂ, ਥੋੜੀ ਕੀਤੇ ਉਹ ਦੂਜੀ ਪਾਰਟੀ 'ਚ ਨਹੀਂ ਜਾਂਦਾ। ਜਿਹੜਾ ਜਾਂਦਾ ਨਾ, ਹਾਂ, ਉਹਲੇ ਐਮਬੈਰਸਮੈਂਟ ਹੁੰਦੀ ਆ ਕਿ ਸ਼ਰਮਨਾਕ ਮੈਂ ਯਾਰ ਆਪਣੀ ਪਾਰਟੀ ਛੱਡਣ ਲੱਗਾ, ਮੇਰੀ ਇੱਕ ਆਈਡੀਓਲੋਜੀ ਸੀ, ਮੈਂ ਉਹ ਤੋਂ ਪਿੱਛੇ ਕਿੱਦਾਂ ਹਟ ਸਕਦਾ? ਸਾਡੇ ਇੱਥੇ ਆਈਡੀਓਲੋਜੀ ਕੀ ਹੋ ਗਿਆ ਜੀ, ਉਹ ਤਾਂ ਬਿਲਕੁਲ ਹੀ ਡਿਫਰੈਂਟ ਹੋ ਗਈ। ਸਾਡੇ ਤਾਂ ਕੋਈ ਇਹਦੇ ਉੱਤੇ ਆਧਾਰ ਹੀ ਕੋਈ ਨਹੀਂ ਰਿਹਾ। ਉਹ ਨਹੀਂ, ਐਡੀ ਵੀ ਕੋਈ ਗੱਲ ਨਹੀਂ ਹੈਗੀ। ਤੁਹਾਨੂੰ ਪਤਾ ਸਿਆਣਿਆਂ ਨੇ ਕਿਹਾ ਵੀ ਜਗ ਮੇਲਾ ਜਾਂ ਘੁੰਮ ਫਿਰ ਕੇ ਦੇਖ ਲੈਣਾ ਚਾਹੀਦਾ। ਹੋ ਗਈ ਯਾਰ, ਉੱਥੇ ਵੋਟਰ ਵੀ ਇਹਦੇ ਵਾਂਗ ਪਕੌੜਿਆਂ ਦੇ ਨਹੀਂ ਵੇਚਦੇ। ਚਲੋ ਠੀਕ ਆ ਫਿਰ, ਠੀਕ ਹੈ। ਤੁਸੀਂ ਦੇਖੋ ਮੇਲਾ ਘੁੰਮ ਫਿਰ ਕੇ, ਘੁੰਮ ਫਿਰ ਕੇ ਦੇਖੋ, ਐਵੇਂ ਤੁਸੀਂ ਕਮਾ ਪਾਇਆ।